ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ, ਕਲੋਵਸ, ਸਤਨਾਮ ਸਿੰਘ, ਸ਼ੇਰਗਿੱਲ, ਸਲਮਾ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ ਜਿਨ੍ਹਾਂ ਦਾ ਫੋਨ ਨੰਬਰ 5599052575, ਟਰਕੀਆਣਾ ਇਮੀਗ੍ਰੇਸ਼ਨ ਲਾਅ ਐਂਡ ਫਰਮ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਬਹੁਤ ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਹਾਰਾਸ਼ਟਰ ਦੇ ਬਰਾਰ ਕੋਵਿਡ ਸੈਂਟਰ ਦੇ ਵਿੱਚ ਅੱਗ ਲੱਗੀ ਤੇ ਉੱਥੇ ਮੌਤਾਂ ਵੀ ਹੋਈਆਂ। ਬਿਲਕੁਲ ਜੀ। ਇੱਕ ਪਹਿਲਾਂ ਮਹਾਰਾਸ਼ਟਰ ਦੇ ਨਾਸਿਕ ਦੇ ਵਿੱਚ ਜਿਹੜੀ ਆਪਣੇ ਆਕਸੀਜਨ ਗੈਸ ਆ ਉਹਦਾ ਟੈਂਕ ਜਿਹੜਾ ਸੀਗਾ ਉਹ ਲੀਕ ਕਰ ਗਿਆ। 24 ਡੈਥ ਉੱਥੇ ਹੋਈਆਂ ਨੇ। ਮਹਾਰਾਸ਼ਟਰ ਦੇ ਵਿੱਚ ਹੀ ਪਾਲਘਰ ਡਿਸਟ੍ਰਿਕਟ ਦੇ ਵਿੱਚ ਵਿਰਾਰ ਵੈਸਟ ਦੇ ਵਿੱਚ ਇਹ ਵਿਜੇ ਵੱਲਭ ਕੋਵਿਡ ਸੈਂਟਰ ਹੈ, ਉਹਦੇ ICU ਦੇ ਵਿੱਚ ਅੱਗ ਲੱਗੀ। 13 ਮਰੀਜ਼ਾਂ ਦੀ ਡੈਥ ਹੋ ਗਈ, ਇਹਦੇ ਵਿੱਚ 4 ਔਰਤਾਂ ਸ਼ਾਮਲ ਨੇ। ਹਾਦਸੇ ਦੇ ਵੇਲੇ ICU ਦੇ ਵਿੱਚ 15 ਮਰੀਜ਼ ਸੀਗੇ, ਪੂਰੇ ਸੈਂਟਰ ਦੇ ਵਿੱਚ 90 ਮਰੀਜ਼ ਜਿਹੜੇ ਉਹ ਭਰਤੀ ਸੀਗੇ। ਇਹਦੇ ਵਿੱਚ ਆਕਸੀਜਨ ਸਪੋਰਟ ਵਾਲੇ 21 ਮਰੀਜ਼ਾਂ ਨੂੰ ਦੂਸਰੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ। ਇਹ ਇੱਥੋਂ ਮੁਤਾਬਕ ਤੜਕੇ 3 ਵਜੇ ਦੀ ਜਿਹੜੀ ਉਹ ਗੱਲ ਹੈ, ਔਰ ਫਿਲਹਾਲ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਹੈ। ਇਹ ਕੋਵਿਡ ਸੈਂਟਰ 2nd ਫਲੋਰ ਦੇ ਉੱਤੇ ਹੈ। ਅੱਗ ਲੱਗਣ ਦੀ ਵਜ੍ਹਾ AC ਦੇ ਵਿੱਚ ਸ਼ਾਰਟ ਸਰਕਟ ਜਿਹੜਾ ਦੱਸਿਆ ਜਾ ਰਿਹਾ ਹੈ। ਹਾਦਸੇ ਦੇ ਵੇਲੇ ICU ਦੇ ਵਿੱਚ 2 ਨਰਸਾਂ ਜਿਹੜੀਆਂ ਉਹ ਮੌਜੂਦ ਸੀਗੀਆਂ, ਔਰ ਇਹ ਕਿਹਾ ਜਾ ਰਿਹਾ ਕਿ ਹਸਪੀਟਲ ਦੇ ਵਿੱਚ ਡਾਕਟਰ ਉਸ ਵੇਲੇ ਹੈਗੇ ਸੀਗੇ। ਕਿੰਨੇ ਸਟਾਫ ਵਾਲੇ ਸੀਗੇ ਇਹ ਨਹੀਂ ਕੁਝ ਵੀ ਜਿਹੜਾ ਉਹ ਦੱਸਿਆ ਗਿਆ ਕਿ ਕਿੰਨੇ ਜਾਣੇ ਟੋਟਲ ਉੱਥੇ ਸੀਗੇ। ਔਰ ਇਹ 2nd ਵੱਡਾ ਹਾਦਸਾ ਹੈ ਕੋਵਿਡ ਦੇ ਸੈਂਟਰ ਦੇ ਵਿੱਚ, ਜਿਹੜਾ ਪਹਿਲਾਂ ਨਾਸਿਕ ਦੇ ਵਿੱਚ ਆਕਸੀਜਨ ਵਾਲਾ ਤੇ ਇਹ 2nd ਹੁਣ ਅੱਗ ਲੱਗਣ ਵਾਲਾ। ਕਿਹਾ ਜਾ ਰਿਹਾ ਕਿ ਜਿਹੜੀ ਅੱਗ ਲੱਗਣ ਦੀ ਘਟਨਾ ਹਸਪੀਟਲਾਂ ਦੇ ਵਿੱਚ ਇਹ ਕੋਈ ਨਵੀਆਂ ਨਹੀਂ ਗਈਆਂ, ਬਲਕਿ ਪਹਿਲਾਂ ਵੀ ਕਈ ਵਾਰੀ ਅੱਗ ਜਿਹੜੀ ਆ ਉਹ ਲੱਗੀ ਆ, ਪਰ ਉਹਨਾਂ ਤੋਂ ਸਿੱਖਿਆ ਕੁਝ ਨਹੀਂ ਜਿਹੜਾ ਉਹ ਜਾਂਦਾ। ਮੁੰਬਈ ਦੇ ਭਾਂਡੁਪ ਇਲਾਕਾ, ਉੱਥੇ ਮਾਲ ਦੇ ਵਿੱਚ 3ਜੀ ਮੰਜ਼ਿਲ ਦੇ ਉੱਤੇ ਕੋਵਿਡ ਹਸਪੀਟਲ ਦੇ ਵਿੱਚ ਅੱਗ ਜਿਹੜੀ ਉਹ ਲੱਗ ਗਈ ਸੀ। ਇਹਦੇ ਵਿੱਚ 10 ਲੋਕਾਂ ਦੀ ਮੌਤ ਹੋਈ ਸੀਗੀ। ਹਸਪੀਟਲ ਦੇ ਵਿੱਚ 70 ਮਰੀਜ਼ ਉਦੋਂ ਜਿਹੜੇ ਸੀ ਉਹਨਾਂ ਨੂੰ ਸੁਰੱਖਿਅਤ ਕੱਢਿਆ ਗਿਆ ਸੀਗਾ। ਇਹ ਪਿਛਲੇ ਸਾਲ ਦੀ ਗੱਲ ਹੈ। ਪਿਛਲੇ ਸਾਲ ਹੀ ਨਵੰਬਰ ਦੇ ਵਿੱਚ ਗੁਜਰਾਤ ਦੇ ਰਾਜਕੋਟ ਡਿਸਟ੍ਰਿਕਟ ਦੇ ਵਿੱਚ ਕੋਵਿਡ ਹਸਪੀਟਲ ਦੇ ਵਿੱਚ ਅੱਗ ਲੱਗੀ ਸੀ। ਉਹਦੇ ਵਿੱਚ ਵੀ 5 ਕਰੋਨਾ ਮਰੀਜ਼ਾਂ ਦੀ ਜਿਹੜੀ ਉਹ ਮੌਤ ਹੋਈ ਸੀਗੀ। 33 ਦਾ ਉਸ ਵੇਲੇ ਇਲਾਜ ਚੱਲ ਰਿਹਾ ਸੀ। ਸ਼ਾਰਟ ਸਰਕਟ ਹੀ ਜਿਹੜਾ ਜੀ ਉੱਥੇ ਵੀ ਦੱਸਿਆ ਗਿਆ ਸੀਗਾ। ਪਿਛਲੇ ਸਾਲ ਹੀ ਨਵੰਬਰ ਦੇ ਵਿੱਚ ਗਵਾਲੀਅਰ ਦੇ ਸੰਭਾਗ ਦੇ ਵਿੱਚ ਹਸਪੀਟਲ ਜਿਹੜਾ ਉੱਥੇ ਕੋਵਿਡ ਕੇਅਰ ਸੈਂਟਰ ਦੇ ICU ਦੇ ਵਿੱਚ ਅੱਗ ਲੱਗੀ ਸੀ। 9 ਮਰੀਜ਼ਾਂ ਦੇ ਵਿੱਚੋਂ 2 ਜਿਹੜੇ ਉਹ ਝੁਲਸ ਗਏ ਸੀਗੇ। ਔਰ ਪਿਛਲੇ ਸਾਲ ਹੀ ਅਗਸਤ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੇ ਵਿੱਚ ਇੱਕ ਹੋਟਲ ਦੇ ਵਿੱਚ ਅੱਗ ਲੱਗਣ ਦੇ ਨਾਲ 10 ਜਣਿਆਂ ਦੀ ਜਿਹੜੀ ਉਹ ਮੌਤ ਹੋਈ ਸੀ। ਇਹਨਾਂ ਦਾ ਲਗਭਗ ਕਾਰਨ ਜਿਹੜਾ ਜੀ ਉਹ ਇੱਕੋ ਜਿਹਾ ਹੀ ਹੈ ਸਭ ਦਾ, ਜਿਹੜਾ ਅੱਗ ਲੱਗਣ ਦਾ ਤੇ ਉਸ ਤੋਂ ਬਾਅਦ ਇੰਨੀਆਂ ਡੈਥ ਹੋਣ ਦਾ ਜੀ, ਪਰ ਉਹਦੇ ਤੋਂ ਸਿੱਖਿਆ ਨਹੀਂ ਕੁਝ ਵੀ ਜਾਂਦਾ। ਬਿਲਕੁਲ ਕੋਈ ਪ੍ਰਬੰਧ ਵੀ ਨਹੀਂ ਕੀਤੇ ਗਏ ਨਾ ਇੰਨਾ ਕੁਛ ਹੋਣ ਦੇ ਬਾਵਜੂਦ ਵੀ। ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਕੌਮੀ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਮੁਲਕ ਦੇ। ਦੇਖੋ, ਸੁਪਰੀਮ ਕੋਰਟ ਬੋਲਿਆ, ਪਰ ਸੁਪਰੀਮ ਕੋਰਟ ਨੇ ਬੋਲਦਿਆਂ ਬਹੁਤ ਦੇਰ ਲਾਈ। ਜੋ ਹਾਲਾਤ ਇਸ ਵੇਲੇ ਬਣ ਗਏ ਹੋਏ ਆ, ਖਾਸ ਤੌਰ ਦੇ ਉੱਤੇ ਆਕਸੀਜਨ ਵਾਲੇ ਮਾਮਲੇ ਦੇ ਉੱਤੇ ਹੈਰਾਨੀ ਵਾਲੀ ਜਿਹੜੀ ਦੀ ਉਹ ਗੱਲ ਇਹ ਆ ਕਿ ਸੂਬੇ ਇੱਕ ਦੂਜੇ ਦੇ ਖਿਲਾਫ ਡਾਂਗਾ ਕੱਢ ਕੇ ਖੜੇ ਹੋ ਗਏ ਆ, ਜਦੋਂ ਕਿ ਜਿਹੜੀ ਆਕਸੀਜਨ ਹੈ ਉਹ ਸੈਂਟਰ ਦੇ ਅੰਡਰ ਆਉਂਦਾ ਕਿ ਕਿੰਨੀ ਆਕਸੀਜਨ ਹੈ, ਕਿੰਨੀ ਕਿਹੜੇ ਸੂਬੇ ਨੂੰ ਜਿਹੜੀ ਆ ਉਹ ਦਿੱਤੀ ਜਾਣੀ ਹੈ। ਇਹਦੇ ਵਿੱਚ ਪਾਰਸ਼ੈਲਿਟੀ ਜਿਹੜੀ ਉਹ ਬਿਲਕੁਲ ਕਲੀਅਰ ਸਾਹਮਣੇ ਆ ਰਹੀ ਹੈ। ਗੈਰ ਭਾਜਪਾਈ ਜਿਹੜੇ ਰਾਜ ਨੇ ਉਹਨਾਂ ਦੇ ਨਾਲ ਪਾਰਸ਼ੈਲਿਟੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਸੂਓ ਮੋਟੋ ਜਿਹੜਾ ਦੀ ਉਹ ਲਿਆ ਔਰ ਕੌਮੀ ਐਮਰਜੈਂਸੀ ਇਹਨੂੰ ਕਰਾਰ ਦਿੱਤਾ, ਔਰ ਇਹ ਕਿਹਾ ਕਿ ਭਾਰਤ ਵਿਸ਼ਵ ਦਾ ਪਹਿਲਾ ਮੁਲਕ ਹੈ ਜਿੱਥੇ ਇੱਕੋ ਦਿਨ ਦੇ ਵਿੱਚ ਇੰਨੇ ਕੇਸ ਜਿਹੜੇ ਜੀ ਉਹ ਆ ਗਏ। ਜੇ ਅੱਜ ਦਾ ਦੇਖਣਾ ਹੋਵੇ ਤੇ ਕੱਲ ਨਾਲੋਂ ਵੱਧ ਗਏ। 3,32,320 ਜਿਹੜੇ ਆ ਉਹ ਆ ਗਏ ਜੀ 24 ਘੰਟਿਆਂ ਦੇ ਵਿੱਚ। ਡੇ ਬਾਈ ਡੇ ਜਿਹੜਾ ਉਹ ਵੱਧਦਾ ਤੁਰਿਆ ਜਾ ਰਿਹਾ। ਸੁਪਰੀਮ ਕੋਰਟ ਨੇ ਹਜ਼ਾਰਾਂ ਟਨ ਆਕਸੀਜਨ ਦੇ ਜਿਹੜਾ ਉਤਪਾਦਨ ਤੇ ਇਹਦੇ ਆਕਸੀਜਨ ਨੂੰ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਮੁਫਤ ਦੇਣ ਵਰਗੇ ਆਂਧਰਾ ਤੇ ਤਾਮਿਲਨਾਡੂ ਦੇ ਵਿੱਚ
ਟੂਟੀਕੋਰਨ ਦੇ ਵਿੱਚ ਸਥਿਤ ਸਟਰਲਾਈਟ ਕਾਪਰ ਇਕਾਈ ਖੋਲਣ ਸੰਬੰਧੀ ਵਿਧਾਨਤਾ ਦੀ ਅਰਜ਼ੀ ਦੇ ਉੱਤੇ ਸੁਣਵਾਈ ਲਈ ਹਾਮੀ ਜਿਹੜੀ ਆ ਉਹ ਭਰੀ ਆ। ਚੀਫ ਜਸਟਿਸ ਹੋਰਾਂ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਤਾਮਿਲਨਾਡੂ ਸਰਕਾਰ ਦੇ ਇਤਰਾਜ਼ ਤੋਂ ਉਹ ਪ੍ਰਭਾਵਿਤ ਨਹੀਂ ਹੋਇਆ, ਜਿਹਨੇ ਮੁੱਢਲੇ ਤੌਰ ਦੇ ਉੱਤੇ ਵਿਧਾਨਤਾ ਦੀ ਅਰਜ਼ੀ ਦੇ ਉੱਤੇ ਸੁਣਵਾਈ ਸੋਮਵਾਰ ਨੂੰ ਕਰਨ ਦੀ ਮੰਗ ਜਿਹੜੀ ਉਹ ਕੀਤੀ ਸੀਗੀ। ਸਰਵਉੱਚ ਅਦਾਲਤ ਨੇ ਕੋਵਿਡ-19 ਦੇ ਸੰਬੰਧੀ ਕੌਮੀ ਯੋਜਨਾ ਜਿਹੜੀ ਆ ਉਹ ਮੰਗੀ ਆ। 4 ਚੀਜ਼ਾਂ ਦੇ ਬਾਰੇ ਦੇ ਵਿੱਚ ਉਹਨੇ ਇਹ ਕਿਹਾ ਕਿ ਅੱਜ ਲਿਆ ਕੇ ਮੈਨੂੰ ਜਿਹੜਾ ਦੀ ਉਹ ਦੱਸੋ। ਇਹਦੇ ਉੱਤੇ ਅੱਜ ਜਿਹੜੀ ਆ ਉਹ ਸੁਣਵਾਈ ਅੱਗੋਂ ਜਿਹੜੀ ਉਹ ਹੋਊਗੀ ਜੀ। ਔਰ ਇਹਦੇ ਵਿੱਚ ਇੱਕ ਤਾਂ ਆਕਸੀਜਨ ਦੀ ਵੰਡ ਕਿਵੇਂ ਕੀਤੀ ਜਾਂਦੀ ਹੈ, ਜਿਹੜਾ ਟੀਕਾਕਰਨ ਹੈ ਉਹਦੀ ਵੰਡ ਸੂਬਿਆਂ ਨੂੰ ਤੁਸੀਂ ਕਿਵੇਂ ਜਿਹੜਾ ਇਹ ਕਰ ਰਹੇ ਹੋ, ਇਹਦੇ ਵਿੱਚ ਜਿਹੜਾ ਉਹ ਸ਼ਾਮਲ ਹੈ। ਅਦਾਲਤ ਨੇ ਜਿਹੜੇ ਸੋਲਿਸਿਟਰ ਜਨਰਲ ਸੀ ਉਹਨੂੰ ਇਹ ਗੱਲ ਕਹੀ ਕਿ ਇੱਕ ਬੈਂਚ ਤੇ ਇੱਕ ਅਦਾਲਤ ਵਜੋਂ ਅਸੀਂ ਕੁਝ ਮੁੱਦਿਆਂ ਦੇ ਉੱਤੇ ਖੁਦ ਨੋਟਿਸ ਜਿਹੜਾ ਉਹ ਲੈਣਾ ਚਾਹੁੰਦੇ ਹਾਂ। 6 ਹਾਈ ਕੋਰਟ ਨੇ ਮੁਲਕ ਦੀਆਂ ਵੱਖੋ ਵੱਖਰੇ ਸੂਬਿਆਂ ਦੀਆਂ, ਜਿਨ੍ਹਾਂ ਨੇ ਨੋਟਿਸ ਜਿਹੜੇ ਆ ਇਹਨਾਂ ਮਾਮਲਿਆਂ ਦੇ ਉੱਤੇ ਲਏ ਆ। ਦਿੱਲੀ ਦੀ ਹਾਈ ਕੋਰਟ ਨੇ ਤਾਂ ਇੰਨੇ ਸਖਤ ਜਿਹੜੀਆਂ ਟਿੱਪਣੀਆਂ ਨੇ ਉਹ ਕੀਤੀਆਂ ਨੇ। ਉਹਨਾਂ ਨੇ ਕਿਹਾ ਕਿ ਰੋਵੋ, ਗਿੜਗੜਾਓ, ਚੋਰੀ ਕਰ ਲਿਓ ਆਕਸੀਜਨ, ਪਰ ਹਸਪੀਟਲਾਂ ਨੂੰ ਸਪਲਾਈ ਕਰੋ। ਕੋਈ ਵਿਅਕਤੀ ਆਕਸੀਜਨ ਤੋਂ ਬਿਨਾਂ ਨਹੀਂ ਜਿਹੜਾ ਉਹ ਮਰਨਾ ਚਾਹੀਦਾ। ਇਹ ਦਿੱਲੀ ਹਾਈ ਕੋਰਟ ਨੇ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਨੇ। ਅਦਾਲਤਾਂ ਉੱਠੀਆਂ ਨੇ, ਅਦਾਲਤਾਂ ਨੇ ਜਿਹੜਾ ਦੀ ਉਹ ਗੱਲ ਕੀਤੀ ਹੈ, ਪਰ ਬਹੁਤ ਲੇਟ, ਬਹੁਤ ਦੇਰ ਜਿਹੜੀ ਆ ਉਹ ਇੱਕ ਕਿਸਮ ਦੇ ਨਾਲ ਹੋ ਚੁੱਕੀ ਹੋਈ ਆ। ਮੈਂ ਤੁਹਾਨੂੰ ਮੁਲਕ ਦੀ ਜਿਹੜੀ ਗੱਲ ਦੱਸੀ 3,32,000 ਤੇ 320 ਟੈਲੀ ਇਸ ਵੇਲੇ ਜਿਹੜੀ ਉਹ ਦੱਸ ਰਹੀ ਆ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਹਾਲਾਤ ਪੰਜਾਬ ਦੇ ਵੀ ਬਹੁਤੇ ਚੰਗੇ ਨਹੀਂਗੇ, ਬਲਕਿ ਜਿਹੜੀ ਡੈਥ ਰੇਸ਼ੋ ਆ ਉਹ ਘਟਣ ਦਾ ਨਾਮ ਨਹੀਂ ਲੈ ਰਹੀ। ਪਿਛਲੇ 24 ਘੰਟਿਆਂ ਦੇ ਦੌਰਾਨ 76 ਮੌਤਾਂ ਹੋਰ ਹੋ ਗਈਆਂ ਨੇ ਔਰ ਇਹ ਟੈਲੀ ਡੇ ਬਾਈ ਡੇ ਉੱਪਰ ਜਾ ਰਹੀ ਆ। ਸੂਬੇ ਦੇ ਵਿੱਚ 24 ਘੰਟਿਆਂ 'ਚ 5456 ਸੱਜਰੇ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ। ਹੁਣ ਤੱਕ 81 ਤੋਂ 99 ਲੋਕਾਂ ਦੀ ਮੌਤ ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਮੁੱਖ ਮੰਤਰੀ ਹੋਰਾਂ ਨੇ ਕੱਲ ਜਿਹੜੀ ਮੀਟਿੰਗ ਲਾਈ, ਪਰ ਸਵਾਲ ਇਹ ਆ ਕਿ ਜੇ ਤੁਸੀਂ ਦੇਖਦੇ ਹੋ, ਦੇਖੋ ਜਿਹੜੀਆਂ ਚੀਜ਼ਾਂ ਸਿਆਸਤ ਤੋਂ ਹਟਵੀਆਂ ਨੇ ਪਾਸੇ ਕਰਕੇ ਜੇ ਉਹਨਾਂ ਨੂੰ ਜਿਹੜਾ ਉਹ ਦੇਖਣਾ ਹੋਵੇ, ਚਾਹੇ ਉਹ ਮਨੀਸ਼ ਸਿਸੋਦੀਆ ਨੇ ਚਾਹੇ ਉਹ ਕੇਜਰੀਵਾਲ ਨੇ, ਉਹ ਜਿਸ ਤਰੀਕੇ ਦੇ ਨਾਲ ਇਹ ਠੀਕ ਹੈ ਕਿ ਦਿੱਲੀ ਬਹੁਤ ਬੁਰੇ ਤਰੀਕੇ ਨਾਲ ਫਸੀ ਹੋਈ ਹੈ ਇਸ ਵੇਲੇ, ਪਰ ਉਹਨਾਂ ਦੀਆਂ ਸਰਗਰਮੀਆਂ ਤੁਸੀਂ ਹਸਪਤਾਲਾਂ ਦੇ ਵਿੱਚ ਤੇ ਮੀਟਿੰਗਸ ਦੇ ਵਿੱਚ ਲਗਾਤਾਰ ਵੇਖ ਰਹੇ ਹੋ। ਇੱਥੇ ਜਿਹੜੇ ਮੁੱਖ ਮੰਤਰੀ ਨੇ ਜੀ ਉਹ ਆਪਣੇ ਘਰ ਤੋਂ ਨਹੀਂ ਨਿਕਲ ਰਹੇ। 5ਵਾਂ ਸਾਲ ਸ਼ੁਰੂ ਹੋਣ ਦੇ ਜਿਹੜਾ ਦੀ ਉਹ ਬਾਵਜੂਦ ਉੱਥੇ ਹੀ ਮੀਟਿੰਗ ਕਰਦੇ ਨੇ, ਉੱਥੋਂ ਹੀ ਜਿਹੜਾ ਦੀ ਉਹ ਨਾਲ ਦੀ ਨਾਲ ਬਿਆਨ ਜਿਹੜੇ ਆ ਉਹ ਜਾਰੀ ਕਰੀ ਜਾ ਰਹੇ ਨੇ। ਜਿੰਨੀ ਦੇਰ ਤੱਕ ਜਿਹੜਾ ਦੀ ਰਾਜ ਕਰ ਰਹੇ ਜਿਹੜੇ ਕੋਈ ਵੀ ਹੋਵੇ, ਉਹਦੇ ਜਿਹੜੇ ਉੱਚ ਅਹੁਦਿਆਂ ਦੇ ਉੱਤੇ ਬੈਠੇ ਲੋਕ ਆ, ਉਹਨਾਂ ਦਾ ਜਿੰਦਾ ਕੁੰਡਾ ਨਹੀਂ ਹੁੰਦਾ, ਪ੍ਰਸ਼ਾਸਨ ਉਨੀ ਦੇਰ ਨਹੀਂ ਗਿਰਦਾ। ਇਹ ਪਤਾ ਨਹੀਂ ਸਮਝ ਜਿਹੜੀ ਆ ਜੀ ਉਹ ਇਹਨਾਂ ਨੂੰ ਕਿਉਂ ਨਹੀਂ ਆ ਰਹੀ। ਇਸੇ ਕਰਕੇ ਜਿਹੜੇ ਹਸਪੀਟਲ ਵਗੈਰਾ ਨੇ ਉਹਨਾਂ ਦੇ ਢਾਂਚੇ ਕਿਹੋ ਜਿਹੇ ਨੇ ਸਭ ਨੂੰ ਜਿਹੜਾ ਜੀ ਉਹ ਪਤਾ। ਪ੍ਰਾਈਵੇਟ ਹਸਪੀਟਲਾਂ ਵਾਲੇ ਦੋਨਾਂ ਹੱਥਾਂ ਦੇ ਨਾਲ ਲੋਕਾਂ ਦੀ ਚੰਬ ਲਾ ਰਹੇ ਆ। ਕੋਈ ਉੱਥੇ ਜਾ ਕੇ ਜਿਹੜਾ ਜੀ ਇਹਨਾਂ ਚੀਜ਼ਾਂ ਦਾ ਨੋਟਿਸ ਲੈਣ ਦੇ ਵਾਸਤੇ ਤਿਆਰ ਨਹੀਂਗਾ। ਜਦੋਂ ਮੁੱਖ ਮੰਤਰੀ ਨਹੀਂ ਜਾਂਦੇ ਤੇ ਫਿਰ ਮੰਤਰੀ ਕਿਉਂ ਜਾਣਗੇ? ਬਿਲਕੁਲ ਜੀ, ਬਿਲਕੁਲ। ਤੇ ਅੱਗੇ ਗੱਲ ਕਰਦੇ ਹੈਗੇ ਆ, ਚੋਣਾਂ ਮੁੱਕਣ ਤੋਂ ਬਾਅਦ ਚੋਣ ਕਮਿਸ਼ਨ ਨੂੰ ਜਾਗ ਆਈ ਆ ਵੱਡੀਆਂ ਰੈਲੀਆਂ ਦੇ ਉੱਤੇ ਤੇ ਰੋਡ ਸ਼ੋਆਂ ਤੇ ਉਹਨਾਂ ਨੇ ਰੋਕ ਲਾਈ ਆ। ਦੇਖੋ ਲਗਭਗ ਮੁੱਕਣ ਕੰਢੇ ਨੇ ਹੁਣ ਜਿਹੜਾ ਦੀ ਇਹ ਚੋਣ ਕਮਿਸ਼ਨ ਦੇ ਬਾਰੇ ਦੇ ਵਿੱਚ ਜਿੰਨਾ ਹੋ ਹੱਲਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਕੁਝ ਬੋਲਣ ਵਾਲੇ ਲੋਕਾਂ ਨੇ ਖੜਾ ਕੀਤਾ, ਚੋਣ ਕਮਿਸ਼ਨ ਨਹੀਂ ਬੋਲਿਆ। ਚੋਣ ਕਮਿਸ਼ਨ ਨਾਮ ਦਾ ਜਿਹੜਾ ਜੀ ਉਹ ਰਹਿ ਗਿਆ। ਉਹਨੇ ਜੇ ਨੋਟਿਸ ਜਾਰੀ ਕੀਤੇ ਤਾਂ ਵਿਰੋਧੀ ਧਿਰਾਂ ਨੂੰ ਕੀਤੇ। ਸੱਤਾਧਾਰੀ ਧਿਰ ਦੇ ਵਿੱਚੋਂ ਜੋ ਕੁਝ ਬੋਲਦੇ ਰਹੇ ਉੱਥੇ ਰੈਲੀਆਂ ਦੇ ਵਿੱਚ ਜਾ ਕੇ ਕਿਸੇ ਨੇ ਕੁਝ ਨਹੀਂ ਕੀਤਾ। ਦਿੱਲੀ ਆ ਕੇ ਉਹ ਇਹ ਕਹਿੰਦੇ ਕਿ ਮਾਸਕ ਪਾਓ ਤੇ ਸੋਸ਼ਲ ਡਿਸਟੈਂਸ ਰੱਖੋ। ਉਹੀ ਲੋਕ ਮੁੜ ਕੇ ਦਿੱਲੀ ਤੁਰ ਜਾਂਦੇ, ਉੱਥੇ ਪੱਛਮੀ ਬੰਗਾਲ ਚਲੇ ਜਾਂਦੇ ਤੇ ਉੱਥੇ ਰੈਲੀਆਂ ਦੇ ਵਿੱਚ ਇਹ ਕਹਿੰਦੇ ਵੀ ਬੱਲੇ ਕਮਾਲ ਕਰਤੀ, ਇੰਨਾ ਤੁਸੀਂ ਜਿਹੜਾ ਇਕੱਠ ਕਰ ਲਿਆ, ਵੇਖ ਕੇ ਮਨ ਗਦਗਦ ਹੋ ਗਿਆ। ਉੱਥੇ ਇਕੱਠ ਵੇਖ ਕੇ ਮਨ ਗਦਗਦ ਜਿਹੜਾ ਉਹ ਹੋ ਜਾਂਦਾ। ਜਦੋਂ ਜਿਹੜਾ ਦੀ ਕੱਲ ਵੀ ਮੀਟਿੰਗ ਕੀਤੀ ਜਾ ਰਹੀ ਸੀ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ, ਤੇ ਗ੍ਰਹਿ ਮੰਤਰੀ ਜਿਹੜੇ ਨੇ ਉਹ ਪੱਛਮੀ ਬੰਗਾਲ ਦੇ ਵਿੱਚ ਰੈਲੀਆਂ ਕਰ ਰਹੇ ਸੀ। ਕੱਲ 3 ਜਗ੍ਹਾ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਉਹ ਰੈਲੀਆਂ ਸੀਗੀਆਂ। ਹੁਣ ਚੋਣ ਕਮਿਸ਼ਨ ਨੇ ਜਦੋਂ 2 ਗੇੜ ਬਾਕੀ ਰਹਿ ਗਏ, ਜਿਹੜੇ ਮਮਤਾ ਬੈਨਰਜੀ ਆ ਉਹਨੇ ਬਹੁਤ ਰੌਲਾ ਪਾਇਆ ਪਿਛਲੇ ਦਿਨਾਂ ਤੋਂ ਵੀ ਯਾਰ ਜਿਹੜੇ 3 ਗੇੜ ਰਹਿ ਗਏ ਆ, ਜਿਹੜੇ ਕੱਲ 1 ਗੇੜ ਦੀਆਂ ਚੋਣਾਂ ਹੋਈਆਂ ਨੇ, ਇਹ ਇਕੱਠੀਆਂ ਕਰਾ ਲਓ। ਕਾਹਦੇ ਲਈ ਲੋਕ ਮਰਵਾ ਰਹੇ ਹੋ? ਚੋਣ ਕਮਿਸ਼ਨ ਦੇ ਕੰਨਾਂ ਦੇ ਉੱਤੇ ਜੂਨ ਨਹੀਂ ਸਰਕੀ, ਕਿਉਂਕਿ ਚੋਣ ਕਮਿਸ਼ਨ ਨੇ ਤਾਂ ਉਹ ਕਰਨਾ ਜੋ ਭਾਰਤੀ ਜਨਤਾ ਪਾਰਟੀ ਨੇ ਕਹਿਣਾ।
ਅੱਜ ਤੱਕ ਪੱਛਮੀ ਬੰਗਾਲ ਦੇ ਵਿੱਚ 8 ਗੇੜਾਂ ਦੇ ਵਿੱਚ ਵੋਟਾਂ ਕਦੇ ਨਹੀਂ ਪਈਆਂ ਸੀ। ਹੱਦ ਤੋਂ ਹੱਦ 3 ਗੇੜਾਂ ਦੇ ਵਿੱਚ ਵੋਟਾਂ ਜਿਹੜੀਆਂ ਉਹ ਪੈ ਜਾਂਦੀਆਂ, ਚਲੋ 3 ਨਹੀਂ 4 ਕਰ ਲਓ, ਇਦੋਂ ਵੱਧ ਤਾਂ ਹੈ ਹੀ ਨਹੀਂ ਸੀਗੀਆਂ ਸੀਟਾਂ। ਪਰ ਉਹ ਦੇਖਣਾ ਉਹ ਸੀਗਾ ਵੀ ਭਾਰਤੀ ਜਨਤਾ ਪਾਰਟੀ ਨੂੰ ਕਿਹਦੇ ਨਾਲ ਫਾਇਦਾ ਜਿਹੜਾ ਉਹ ਹੁੰਦਾ। ਹੁਣ ਚੋਣ ਕਮਿਸ਼ਨ ਨੇ ਜਦੋਂ 2 ਗੇੜ ਰਹਿ ਗਏ ਆ ਤੇ ਕੋਵਿਡ ਸੁਰੱਖਿਆ ਨਿਯਮਾਂ ਦੀ ਹੋਰ ਹੀ ਉਲੰਘਣਾ ਦਾ ਨੋਟਿਸ ਲੈ ਲਿਆ। ਸੂਬੇ ਦੇ ਵਿੱਚ ਰੋਡ ਸ਼ੋਜ਼, ਜਿਹੜੇ ਪੈਦਲ ਯਾਤਰਾ ਤੇ ਵਹੀਕਲ ਦੀਆਂ ਰੈਲੀਆਂ ਦੇ ਉੱਤੇ ਫੌਰੀ ਤੌਰ ਦੇ ਉੱਤੇ ਰੋਕ ਲਾਤੀ ਹੈ। ਚੋਣ ਕਮਿਸ਼ਨ ਨੇ ਇਹ ਗੱਲ ਕਹੀ ਹੈ ਕਿ ਕਿਸੇ ਵੀ ਜਨਤਕ ਰੈਲੀ ਦੇ ਵਿੱਚ 500 ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੈ। ਕਮਿਸ਼ਨ ਨੇ ਇਹ ਕਿਹਾ ਕਿ ਉਹਦੇ ਧਿਆਨ ਦੇ ਵਿੱਚ ਇਹ ਆਇਆ ਕਿ ਕਈ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੇ ਵੱਲੋਂ ਰੈਲੀਆਂ ਦੇ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਕਮਾਲ ਹੋ ਗਈ ਜੀ, ਉਹਦੇ ਧਿਆਨ ਦੇ ਵਿੱਚ ਇਹ ਆ ਗਿਆ ਕਿ ਸੁਰੱਖਿਆ ਨਿਯਮਾਂ ਦੀ ਪਾਲਣਾ ਜਿਹੜੀ ਉਹ ਨਹੀਂ ਕੀਤੀ ਜਾ ਰਹੀ। ਅੱਜ ਪ੍ਰਧਾਨ ਮੰਤਰੀ ਹੋਰਾਂ ਨੇ ਆਪਣੀਆਂ ਰੈਲੀਆਂ ਜਿਹੜੀਆਂ ਉਹ ਰੱਦ ਕੀਤੀਆਂ ਨੇ। ਰੱਦ ਤਾਂ ਕਰਕੇ ਕੀਤੀਆਂ ਨੇ ਕਿ ਰੌਲਾ ਜ਼ਿਆਦਾ ਪੈ ਗਿਆ ਵੀ ਜੇ ਅੱਜ ਵੀ ਰੈਲੀ ਕਰਦੇ ਤੇ ਸੁਪਰੀਮ ਕੋਰਟ ਤਾਂ ਇੱਕ ਪਾਸੇ ਕਹੀ ਜਾਂਦੀ ਹੈ ਮੁਲਕ ਦੇ ਵਿੱਚ ਐਮਰਜੈਂਸੀ ਵਾਲੇ ਹਾਲਾਤ ਨੇ, ਤੇ ਦੂਜੇ ਪਾਸੇ ਰੈਲੀ ਕਰਦੇ ਤੇ ਤੋਏ ਜ਼ਿਆਦਾ ਹੀ ਹੋਣੀ ਸੀ। ਵਰਚੁਅਲ ਰੈਲੀ ਜਿਹੜਾ ਜੀ ਉਹ ਕਰਨਗੇ, ਇਸ ਕਰਕੇ ਪੱਛਮੀ ਬੰਗਾਲ ਤਾਂ ਨਹੀਂ ਜਿਹੜਾ ਜੀ ਉਹ ਜਾਣਾ, ਪਰ ਰੈਲੀ ਜਿਹੜੀ ਉਹ ਜ਼ਰੂਰ ਕਰਨਗੇ। ਜਦੋਂ ਵਰਚੁਅਲ ਰੈਲੀ ਕਰਨਗੇ ਤੇ ਉੱਥੇ ਗਾਂ ਸੁਣਨ ਵਾਲੇ ਬੈਠੇ ਹੋਣਗੇ। ਅੱਜ ਸ਼ਾਮੀ ਪਤਾ ਲੱਗ ਜਾਊਗਾ ਕਿ ਕਿੰਨੇ ਆ ਦੇ ਵਿੱਚ 500 ਜਿਹੜਾ ਜੀ ਉਹ ਬੰਦਾ ਆਉਂਦਾ। ਕੋਲਕਾਤਾ ਹਾਈ ਕੋਰਟ ਨੇ ਇਹ ਗੱਲ ਕਹੀ ਆ ਕਿ ਉਹ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਪੱਛਮੀ ਬੰਗਾਲ ਅਸੈਂਬਲੀ ਚੋਣਾਂ ਦੇ ਦੌਰਾਨ ਕੋਰੋਨਾ ਤੋਂ ਬਚਾਅ ਲਈ ਕੀਤੇ ਕੋਵਿਡ ਸੁਰੱਖਿਆ ਨਿਯਮਾਂ ਤੋਂ ਸੰਤੁਸ਼ਟ ਨਹੀਂ ਹੈ। ਚੀਫ ਜਸਟਿਸ TBN ਰਾਧਾ ਕ੍ਰਿਸ਼ਨਨ ਨੇ ਇਹ ਗੱਲ ਜਿਹੜੀ ਦੀ ਉਹ ਕਹੀ ਕਿ ਕੋਵਿਡ ਪ੍ਰੋਟੋਕਾਲ ਦੀ ਸਖਤੀ ਦੇ ਨਾਲ ਪਾਲਣਾ ਯਕੀਨੀ ਬਣਾਉਣ ਦੀਆਂ ਜਿਹੜੀਆਂ 3 ਜਿਹੜੀਆਂ PIL ਸੀਗੀਆਂ ਉਹਦੇ ਉੱਤੇ ਸੁਣਵਾਈ ਕਰਦਿਆਂ ਉਹਨਾਂ ਨੇ ਗੱਲ ਕਹੀ ਕਿ ਮਹਿਜ਼ ਸਰਕੂਲਰ ਜਾਰੀ ਕਰਨ ਤੇ ਕੋਵਿਡ ਸੁਰੱਖਿਆ ਲਈ ਮੀਟਿੰਗਾਂ ਕਰਨਾ ਕਾਫੀ ਨਹੀਂ ਗਈ। ਇਹੀ ਤਾਂ ਗੱਲ ਜਿਹੜੀ ਦੀ ਉਹ ਕਹੇ ਹੁਣੇ ਵੀ ਸਰਕੂਲਰ ਹੀ ਜਾਰੀ ਕੀਤਾ ਜੀ, ਔਰ ਇਸ ਸਰਕੂਲਰ ਦਾ ਕਿੰਨਾ ਅਸਰ ਜਿਹੜਾ ਉਹ ਪੈਂਦਾ ਇਹ ਆਉਂਦੇ ਦਿਨ ਜਿਹੜੇ ਉਹ ਦੱਸ ਦੇਣਗੇ। ਔਰ ਅਗਲੇ 2 ਦਿਨਾਂ ਦੇ ਦੌਰਾਨ ਪ੍ਰਧਾਨ ਮੰਤਰੀ ਹੋਰਾਂ ਦਾ 4 ਜ਼ਿਲ੍ਹਿਆਂ ਦੇ ਵਿੱਚ 56 ਅਸੈਂਬਲੀ ਹਲਕਿਆਂ ਦੇ ਵਿੱਚ 4 ਜਨਤਕ ਰੈਲੀਆਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਜਿਹੜਾ ਜੀ ਉਹ ਹੈ। ਹੁਣ ਅੱਜ ਦੀ ਰੈਲੀ ਜਿਹੜੀ ਉਹ ਕੈਂਸਲ ਕੀਤੀ ਆ, ਅਗਲੇ ਜਿਹੜੇ 2 ਦਿਨਾਂ ਦੇ ਵਿੱਚ ਆ ਉਹ ਵੀ ਕੋਈ ਕੈਂਸਲ ਹੁੰਦੀ ਹੈ ਜਾਂ ਨਹੀਂ ਉੱਥੋਂ ਹੀ ਪਤਾ ਲੱਗ ਜਾਣਾ ਜੀ। ਤੇ ਅੱਗੇ ਗੱਲ ਕਰਦੇ ਆ ਕੈਨੇਡਾ ਦੀ। ਆਪਾਂ ਕਈ ਦਿਨਾਂ ਤੋਂ ਗੱਲ ਵੀ ਕਰਦੇ ਸੀਗੇ ਕਿ ਉਹ ਮੁਕੰਮਲ ਪਾਬੰਦੀ ਲਾਤੀ ਹੈ ਇੰਡੀਆ ਤੋਂ ਆਉਣ ਵਾਲੀਆਂ ਫਲਾਈਟਾਂ ਤੇ, ਜਿਹੜੇ ਫਸ ਗਏ ਹੁਣ ਇੰਡੀਆ ਦੇ ਵਿੱਚ ਫਸ ਗਏ ਆ। ਤੇ UK ਨੇ ਵੀ ਹੀਥਰੋ 에ਅਰਪੋਰਟ ਦੇ ਉੱਤੇ ਜਹਾਜ਼ ਨਾ ਉਤਾਰਨ ਦੀ ਗੱਲ ਕੀਤੀ ਹੈ ਜੋ ਇੰਡੀਆ ਤੋਂ ਆਉਂਦੇ ਆ। ਬਿਲਕੁਲ ਜੀ, ਇਹ ਜਿਹੜੀ ਕੈਨੇਡਾ ਦੇ ਵੱਲੋਂ ਮੁਕੰਮਲ ਪਾਬੰਦੀ ਜਿਹੜੀ ਉਹ ਲਾਈ ਗਈ ਹੈ। ਕੁਝ ਮੁਲਕਾਂ ਨੇ ਹੋਰ ਜਿਹੜਾ ਜੀ ਉਹ ਪਾਬੰਦੀ ਤਾਂ ਜਿਹੜੀ ਲਾਈ ਹੈ, ਕੁਝ 에ਅਰਲਾਈਨਾਂ ਨੇ ਆਪਣੇ ਤੌਰ ਦੇ ਉੱਤੇ ਬੰਦ ਜਿਹੜਾ ਜੀ ਉਹ ਕਰ ਦਿੱਤਾ ਆਪਰੇਸ਼ਨ ਇੱਥੋਂ ਇੰਡੀਆ ਤੋਂ। ਇਹਦਾ ਕਾਰਨ ਜਿਹੜਾ ਜੀ ਕੋਵਿਡ ਦੇ ਹੱਦੋਂ ਵੱਧ ਜਿਹੜੇ ਵੱਧ ਗਏ ਕੇਸ, ਉਹਦੀ ਵਜ੍ਹਾ ਕਰਕੇ ਇਹ ਪਾਬੰਦੀ ਜਿਹੜੀ ਆ ਉਹ ਲਾਈ ਗਈ ਹੈ। ਕੈਨੇਡਾ ਨੇ 1 ਮਹੀਨੇ ਦੇ ਵਾਸਤੇ ਇੰਡੀਆ ਤੋਂ ਆਉਣ ਵਾਲੀ ਕੋਈ ਵੀ ਜਿਹੜੀ ਫਲਾਈਟ ਹੈ ਉਹਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਬਿਨਾਂ ਕਿਸੇ ਸ਼ੱਕ ਦੇ ਜੇ ਇੰਡੀਆ ਤੋਂ ਜਾਊਗੀ ਨਹੀਂ ਤੇ ਫਿਰ ਉਧਰੋਂ ਆਊਗੀ ਨਹੀਂ, ਦੋਨੋਂ ਪਾਸੇ ਤੋਂ ਜਿਹੜੀ ਆ ਉਹ ਪਾਬੰਦੀ ਰਹੂਗੀ। ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ ਆਏ ਹੋਏ ਜਿਹੜੇ ਉਹ ਸੀਗੇ ਇੱਥੇ ਜੀ, ਅਮਰੀਕਾ ਤੋਂ ਵੀ ਬੜੇ ਆਏ ਹੋਏ ਨੇ, ਕੈਨੇਡਾ ਤੋਂ ਵੀ ਆਏ ਹੋਏ ਨੇ। ਅਮਰੀਕਾ ਦੇ ਵੱਲੋਂ ਬੇਸ਼ੱਕ ਅਜੇ ਫਲਾਈਟਾਂ ਦੇ ਉੱਤੇ ਕੋਈ ਪਾਬੰਦੀ ਤਾਂ ਨਹੀਂ ਜਿਹੜਾ ਉਹ ਲਾਈ ਗਈ, ਪਰ ਜਿਸ ਤਰੀਕੇ ਦੇ ਜਿਵੇਂ ਕੇਸ ਵੱਧ ਰਹੇ ਆ, ਜਿਵੇਂ ਵੱਖ-ਵੱਖ 에ਅਰਲਾਈਨ ਜਿਹੜੀਆਂ ਉਹੀ ਨਾ ਕਰੀ ਜਾ ਰਹੀਆਂ ਨੇ ਤੇ ਇਹ ਪਾਬੰਦੀ ਜਿਹੜੀ ਉਹ ਲੱਗ ਸਕਦੀ ਆ। ਉੱਥੇ ਬ੍ਰਿਟਨ ਦੇ ਜਿਹੜੇ ਹੀਥਰੋ ਹਵਾਈ ਅੱਡਾ ਉਹਨੇ ਜਿਹੜਾ ਜੀ ਰਾਤ ਅੱਜ ਤੋਂ ਜਿਹੜਾ ਭਾਰਤ ਨੂੰ ਬ੍ਰਿਟਨ ਦੀ COVID-19 ਯਾਤਰਾ ਦੇ ਰੈੱਡ ਜਿਹੜੀ ਹੈਗੀ ਹੈ ਜੀ ਸੂਚੀ ਉਹਦੇ ਵਿੱਚ ਪਾਉਣ ਤੋਂ ਪਹਿਲਾਂ ਦੇਸ਼ ਤੋਂ ਹਵਾਈ ਉਡਾਨਾਂ ਨੂੰ ਪ੍ਰਵਾਨਗੀ ਦੇਣ ਤੋਂ ਨਾ ਕਰਤੀ ਹੈ। UK ਦੇ ਸਭ ਤੋਂ ਵੱਡੇ ਤੇ ਬਿਜ਼ੀ 에ਅਰਪੋਰਟ ਨੇ 4 ਇੰਟਰਨੈਸ਼ਨਲ ਜਿਹੜੀਆਂ ਫਲਾਈਟਸ ਨੇ ਉਹਨਾਂ ਦੀਆਂ ਭਾਰਤ ਤੋਂ 8 ਵਾਧੂ ਜਿਹੜੀਆਂ ਫਲਾਈਟਸ ਦੀ ਰਿਕੁਐਸਟ ਸੀ ਉਹਨੂੰ ਖਾਰਜ ਕਰ ਦਿੱਤਾ। ਇਹ ਕਿਹਾ ਗਿਆ ਕਿ ਫੈਸਲਾ ਕਰੋਨਾ ਅੰਕੜਿਆਂ ਦੇ ਵਜ੍ਹਾ ਕਰਕੇ ਸਾਵਧਾਨੀ ਦੇ ਆਧਾਰ ਦੇ ਉੱਤੇ ਲਿਆ ਗਿਆ। ਇਹਦੇ ਤਹਿਤ ਬ੍ਰਿਟਿਸ਼ ਜਾਂ ਆਇਰਲੈਂਡ ਦੇ ਵਾਸੀਆਂ ਤੋਂ ਬਿਨਾਂ ਹੋਰਨਾਂ ਦੇਸ਼ਾਂ ਦੇ ਵਾਸੀਆਂ ਦੇ ਇੰਗਲੈਂਡ ਦੇ ਵਿੱਚ ਆਉਣ ਤੇ ਮਨਾਹੀ ਹੈ। ਔਰ ਇਹਦੇ ਕਰਕੇ ਜਿਹੜੇ ਸਟੂਡੈਂਟ ਨੇ ਇੰਗਲੈਂਡ ਦੇ ਵਿੱਚ ਰਹਿਣ ਵਾਲੇ ਭਾਰਤੀ ਜਿਹੜੇ ਦੀ ਉਹ ਚਿੰਤਿਤ ਨੇ। ਭਾਰਤ ਤੇ ਇੰਗਲੈਂਡ ਦੇ ਵਿੱਚ 1 ਹਫ਼ਤੇ ਦੇ ਵਿੱਚ ਜਿਹੜਾ ਦੀ ਇਹ ਇਸ 30 ਦੇ ਕਰੀਬ ਫਲਾਈਟ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ। ਹੀਥਰੋ ਜਿਹੜਾ ਹਵਾਈ ਅੱਡਾ ਜੀ ਉਹਦੇ ਅਧਿਕਾਰੀਆਂ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਜ਼ਿਆਦਾ ਪੈਸੇਂਜਰ ਨੂੰ ਸਫ਼ਰ ਦੀ ਪ੍ਰਵਾਨਗੀ ਦੇ ਕੇ
ਕਿਸੇ ਕਿਸਮ ਦਾ ਦਬਾਅ ਨਹੀਂ ਵਧਾਉਣਾ ਚਾਹੁੰਦੇ। ਔਰ ਇਹ ਜਿਹੜੀ ਰੈੱਡ ਸੂਚੀ ਆ ਇਹ ਉਸ ਵੇਲੇ ਜਾਰੀ ਕੀਤੀ ਗਈ ਹੈ ਜਦੋਂ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਜਿਹੜੇ ਉਹ ਵੱਧ ਰਹੇ ਆ। ਬਿਨਾਂ ਕਿਸੇ ਸ਼ੱਕ ਦੇ ਬ੍ਰਿਟੇਨ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਗਏ ਕਰੋਨਾ ਦੇ ਜਿਹੜਾ ਦੀ ਉਹਨੂੰ ਲੈ ਕੇ, ਪਰ ਭਾਰਤ ਦੇ ਵਿੱਚ ਜਿਹੜੇ ਇਸ ਵੇਲੇ ਵਿਸ਼ਵ ਦਾ ਇੱਕ ਰਿਕਾਰਡ ਜਿਹੜਾ ਉਹ ਬਣ ਗਿਆ, ਇੰਨੇ ਕੇਸ ਜਿਹੜੇ ਇੱਕ ਦਿਨ ਦੇ ਵਿੱਚ ਆਉਣੇ। ਔਰ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ 26 ਅਪ੍ਰੈਲ ਵਾਲੀ ਆਪਣੀ ਜਿਹੜੀ ਇੰਡੀਆ ਦੇ ਵਿੱਚ ਆਉਣਾ ਸੀ ਉਹ ਯਾਤਰਾ ਵੀ ਉਹਨਾਂ ਨੇ ਰੱਦ ਜਿਹੜੀ ਉਹ ਕਰ ਦਿੱਤੀ ਸੀ, ਔਰ ਸੈਕੰਡ ਟਾਈਮ ਇਹ ਰੱਦ ਕੀਤੀ ਸੀਗੀ ਜੀ। ਬਚਣਾ ਹੀ ਚਾਹੀਦਾ ਜੀ ਜਿੱਥੇ ਤੱਕ ਹੋ ਸਕੇ। ਤਾਂ ਅੱਗੇ ਟਕੈਤ ਦੀ ਗੱਲ ਕਰਦੇ ਹਾਂ। ਉਸਨੇ ਕਿਹਾ ਕਿ ਆਪਰੇਸ਼ਨ ਕਲੀਨ ਦੇ ਖਿਲਾਫ ਮੁਹਿੰਮ ਚਲਾਵਾਂਗੇ। ਬਿਲਕੁਲ ਜੀ, ਕਿਸਾਨ ਐਕਟਿਵ ਹੋ ਗਿਆ ਬਹੁਤ ਜ਼ਿਆਦਾ ਇਸ ਵੇਲੇ। ਜਿਹੜਾ ਇਹ ਆਪਰੇਸ਼ਨ ਕਲੀਨ ਦਾ ਰੌਲਾ ਪਾਇਆ ਸੀਗਾ ਪਿਛਲੇ ਕੁਝ ਦਿਨਾਂ ਤੋਂ, ਸਰਹੱਦਾਂ ਦੇ ਉੱਤੇ ਜਿਹੜੇ ਕਿਸਾਨਾਂ ਦੀ ਗਿਣਤੀ ਬਹੁਤ ਵੱਡੀ ਹੋ ਗਈ ਆ ਸਾਰੀਆਂ ਸਰਹੱਦਾਂ ਦੇ ਉੱਤੇ। ਔਰ ਇਹਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਉਹ ਵੀ ਪੂਰੇ ਹੌਸਲੇ ਦੇ ਵਿੱਚ ਆ ਇੱਕ ਵਾਰੀ ਫੇਰ, ਕਿਉਂਕਿ ਇੱਕ ਵਾਰੀ ਜਿਹੜਾ ਦੀ ਉਹ ਠੰਡਾ ਪਿਆ ਸੀ ਔਰ ਕਿਸਾਨ ਆਗੂਆਂ ਨੂੰ ਲੱਗਦਾ ਸੀ ਵੀ ਜੇ ਕਿਤੇ ਕਿਸਾਨ ਨਾ ਆਏ, ਕਿਉਂਕਿ ਪ੍ਰਚਾਰ ਤੁਹਾਨੂੰ ਪਤਾ ਇੱਕ ਧੜਾ ਹੈਗਾ ਜਿਹੜਾ ਇਹ ਪ੍ਰਚਾਰ ਕਰੀ ਜਾਂਦਾ, ਉੱਥੇ ਕੋਈ ਨਹੀਂ ਹੈਗਾ, ਇਹਨਾਂ ਆਗੂਆਂ ਦੇ ਪਿੱਛੇ ਕੋਈ ਨਹੀਂ ਹੈਗਾ, ਉਹਨਾਂ ਨੂੰ ਮੂੰਹ ਦੀ ਇੱਕ ਵਾਰੀ ਫੇਰ ਜਿਹੜੀ ਉਹ ਖਾਣੀ ਪਈ ਹੈ। ਉਧਰ ਜਿਹੜਾ ਰਕੇਸ਼ ਟਕੈਤ ਨੇ ਉਹਨੇ ਹਿਸਾਰ ਦੇ ਮਈਅੜ ਟੋਲ ਪਲਾਜ਼ਾ ਦੇ ਉੱਤੇ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਜਿਹੜੇ ਦੀ ਇਹ ਗੱਲ ਕਹੀ ਆ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਦੇ ਖਿਲਾਫ ਆਪਰੇਸ਼ਨ ਕਲੀਨ ਚਲਾਉਣ ਦੀ ਤਿਆਰੀ ਕਰ ਰਹੀ ਹੈ। ਮੈਂ ਕਿਹਾ ਕਿ ਜੇ ਸਰਕਾਰ ਕੋਈ ਇਦਾਂ ਦਾ ਸਟੈਪ ਚੁੱਕਦੀ ਆ ਤੇ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਖਿਲਾਫ ਸੂਤਾਈ ਅਭਿਆਨ ਜਿਹੜਾ ਉਹ ਚਲਾਇਆ ਜਾਊਗਾ। ਇਹ ਵੀ ਕਿਹਾ ਕਿ ਇਹ ਸੂਤਾਈ ਅਭਿਆਨ ਜਿਹੜਾ ਪੂਰੇ ਦੇਸ਼ ਦੇ ਵਿੱਚ ਚਲਾਇਆ ਜਾਊਗਾ। ਇਹ ਵੀ ਕਿਹਾ ਕਿ ਸਰਕਾਰ ਕੋਈ ਆਪਰੇਸ਼ਨ ਕਲੀਨ ਵਰਗਾ ਸਟੈਪ ਚੁੱਕ ਕੇ ਵੇਖ ਲਵੇ, ਕਿਸਾਨ 1 ਘੰਟੇ ਦੇ ਵਿੱਚ ਉਹਦਾ ਐਸਾ ਮੂੰਹ ਤੋੜਵਾਂ ਜਵਾਬ ਦੇਣਗੇ ਕਿ ਸਰਕਾਰ ਨੂੰ ਹੱਥਾਂ ਪੈਰਾਂ ਦੀ ਜਿਹੜੀ ਉਹ ਪੈ ਜਾਊਗੀ। ਰਕੇਸ਼ ਟਕੈਤ ਹੋਰਾਂ ਨੇ ਇਹ ਗੱਲ ਕਹੀ ਕਿ ਕਾਰਪੋਰੇਟ ਘਰਾਣੇ ਆਪਣੇ ਨਿੱਜੀ ਹਿੱਤਾਂ ਲਈ ਕੰਮ ਕਰਦੇ ਨੇ। ਉਹ ਕਿਹਾ ਕਿ ਮੋਦੀ ਸਰਕਾਰ ਜਿਹੜੀ ਆ ਉਹ ਦੇਸ਼ ਦੇ ਸਰਕਾਰੀ ਵਿਭਾਗਾਂ ਨੂੰ ਇੱਕ ਇੱਕ ਕਰਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਵਿੱਚ ਜਿਹੜਾ ਦੀ ਉਹ ਲੱਗੀ ਹੋਈ ਆ, ਔਰ ਸਰਕਾਰ ਕਿਸਾਨਾਂ ਦੀ ਗੱਲ ਜਿਹੜੀ ਆ ਉਹ ਸੁਣਨ ਦੇ ਵਾਸਤੇ ਤਿਆਰ ਜਿਹੜੀ ਉਹ ਨਹੀਂ। ਟਕੈਤ ਹੋਰਾਂ ਨੇ ਜਿਹੜੀ ਦੀ ਇਹ ਗੱਲ ਕਹੀ ਕਿ ਜਿਹੜੇ ਜਾਟ ਨੇ ਉਹ ਜਾਣਦੇ ਨੇ ਕਿ ਆਪਰੇਸ਼ਨ ਜਿਹੜਾ ਸੂਤਾਈ ਆ ਉਹ ਕੀ ਹੁੰਦਾ। ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਰਕੇ ਰੇਲਵੇ, ਬੈਂਕ, ਏਅਰਪੋਰਟ ਜਿਹੜੇ ਇਹਨਾਂ ਦੇ ਮੁਲਾਜ਼ਮ ਨੇ ਉਹ ਵੀ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਆ। ਇਹ ਵੀ ਕਿਹਾ ਕਿ ਜਿਹੜਾ ਸਰਕਾਰ ਹੈ ਉਹ ਸਖਤੀ ਕਰਨ ਦੇ ਰੌਂ ਦੇ ਵਿੱਚ ਹੈ, ਪਰ ਉਹ ਇਹ ਨਹੀਂ ਜਾਣਦੀ ਕਿ ਇਹ ਕਿਸਾਨ ਨੇ ਇਹ ਪਿੱਛੇ ਹਟਣ ਵਾਲੇ ਜਿਹੜੇ ਦੀ ਉਹ ਨਹੀਂ ਗਏ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਚਾਹੇ ਉਹ ਪੰਜਾਬ ਹੈ, ਹਰਿਆਣਾ ਹੈ, ਉੱਤਰ ਪ੍ਰਦੇਸ਼ ਹੈ, ਰਾਜਸਥਾਨ ਹੈ, ਉੱਥੇ ਬੈਠੇ ਜਿਹੜੇ ਕਿਸਾਨ ਨੇ ਉਹ ਇੱਕ ਸਿਰਫ ਸੁਨੇਹੇ ਦੀ ਉਡੀਕ ਦੇ ਵਿੱਚ ਨੇ, ਤੇ ਜਿੱਦਣ ਇਹ ਸੁਨੇਹਾ ਲੱਗ ਗਿਆ ਉਹ ਇਹਨਾਂ ਸਰਹੱਦਾਂ ਦੇ ਉੱਤੇ ਏਡੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਜਾਣਗੇ ਕਿ ਸਰਕਾਰ ਨੂੰ ਹੱਥਾਂ ਪੈਰਾਂ ਦੀ ਜਿਹੜੀ ਉਹ ਪੈ ਜਾਊਗੀ। ਸੋ ਇਹ ਹੁਣ ਜਿਹੜਾ ਜੀ ਇਸ ਤਰ੍ਹਾਂ ਹੈ ਕਿ ਜਿਵੇਂ ਜਿਹੜੇ ਨੇਤਾ ਸੀਗੇ ਉਹ ਕਹੀ ਜਾਂਦੇ ਸੀਗੇ ਕਿ ਦੇਸ਼ ਦੇ ਵੱਡੇ ਹਿੱਤਾਂ ਦੇ ਕਰਕੇ ਤੁਸੀਂ ਇਹ ਅੰਦੋਲਨ ਜਿਹੜਾ ਜੀ ਉਹਨੂੰ ਹਾਲ ਦੀ ਘੜੀ ਪੋਸਟਪੋਨ ਕਰ ਦਿਓ, ਉਹਨਾਂ ਦਾ ਹੱਥ ਉੱਪਰ ਜਿਹੜਾ ਜੀ ਉਹ ਲੱਗਦਾ ਸੀਗਾ ਇਹ ਆਪਰੇਸ਼ਨ ਕਲੀਨ ਦੇ ਨਾਂ ਦੇ ਉੱਤੇ। ਪਰ ਹੁਣ ਸਥਿਤੀ ਜਿਹੜੀ ਆ ਉਹ ਪਿਛਲੇ 2-3 ਦਿਨ ਤੋਂ ਬਿਲਕੁਲ ਬਦਲਦੀ ਦਿਸ ਰਹੀ ਆ, ਔਰ ਇਹ ਬਦਲ ਰਹੀ ਸਥਿਤੀ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ ਭਾਸ਼ਾ ਜਿਹੜੀ ਆ ਉਹ ਸਰਕਾਰ ਦੇ ਪ੍ਰਤੀ ਇੱਕ ਵਾਰੀ ਫੇਰ ਤਿੱਖੀ ਹੋ ਗਈ। ਜੀ ਜੀ ਜੀ, ਏਦਾਂ ਨਹੀਂ ਹੁੰਦਾ, ਏਦਾਂ ਤਾਂ ਨਹੀਂ ਛੱਡਣਗੇ ਲੋਕ। ਤੇ ਅੱਗੇ ਜਿਹੜੇ ਭਾਜਪਾ ਦੇ ਲੀਡਰ ਆ ਕਈ ਉਹ ਥਾਂ ਥਾਂ ਤੇ ਕੋਸ਼ਿਸ਼ ਕਰ ਰਹੇ ਆਪਣੀਆਂ ਮੀਟਿੰਗਾਂ ਕਰਨ ਦੀ, ਕਿਤੇ ਨਾ ਕਿਤੇ ਉਹ ਆਪਣੀ ਹੋਂਦ ਦਰਸਾ ਰਹੇ ਆ, ਪਰ ਉਹ ਕਿਸਾਨਾਂ ਦੇ ਜਾਮ 'ਚ ਫਸ ਰਹੇ ਆ। ਬਿਲਕੁਲ ਜੀ, ਐਕਚੁਅਲੀ ਇੱਥੇ ਇੱਕ ਤਾਂ ਜਿਹੜੇ ਹੈਗੇ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸਲਾਹਕਾਰ ਭਰਤਿੰਦਰ ਚਹਿਲ, ਉਹ ਇੱਕ ਜਿਹੜਾ ਸੀਗਾ ਇੱਥੇ, ਕਿਉਂਕਿ ਥਾਂ ਥਾਂ ਦੇ ਉੱਤੇ ਕਿਸਾਨ ਜਿਹੜੇ ਉਹ ਧਰਨੇ ਲਾ ਰਹੇ ਆ। ਫਤਿਹਗੜ੍ਹ ਸਾਹਿਬ ਦੇ ਨੇੜੇ ਉਹਨਾਂ ਦਾ ਕਾਫਲਾ ਜਿਹੜਾ ਸੀਗਾ ਸਿਕਿਉਰਿਟੀ ਵਗੈਰਾ ਤੇ ਗੱਡੀ ਉਹਨਾਂ ਦੀ ਫਸ ਗਈ, ਰੁੜਕੀ ਪਿੰਡ ਪੈਂਦਾ ਸਰਹੰਦ ਪਟਿਆਲਾ ਦੇ ਉੱਤੇ। ਤੇ ਕਿਸਾਨਾਂ ਨੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਗੱਡੀ ਦੇ ਵਿੱਚ ਮੁੱਖ ਮੰਤਰੀ ਦੇ ਸਲਾਹਕਾਰ ਨੇ, ਤੇ ਉਹਨਾਂ ਨੇ ਗੱਡੀ ਕਈ ਘੰਟਿਆਂ ਤੱਕ ਜਿਹੜੀ ਸੀ ਉਹ ਘੇਰੀ ਰੱਖੀ। ਉਧਰ ਪਟਿਆਲੇ ਦੇ ਵਿੱਚ ਹਰਜੀਤ ਗਰੇਵਾਲ ਹੋਰਾਂ ਨੇ ਆਉਣਾ ਸੀਗਾ। ਹਰਜੀਤ ਗਰੇਵਾਲ ਹੋ ਗਏ, ਸੁਰਜੀਤ ਕੁਮਾਰ ਜਿਆਣੀ ਹੋ ਗਏ, ਇਹ ਦੋ ਏਦਾਂ ਦੇ ਨਾਮ ਨੇ
ਜਿਨ੍ਹਾਂ ਨੇ ਇੰਨਾ ਕੁ ਜ਼ਹਿਰ ਜਿਹੜਾ ਦੀ ਉਹ ਸੁੱਟਿਆ, ਇੰਨੀ ਕੁ ਜਿਹੜੀ ਉਹ ਝੱਗ ਸੁੱਟੀ ਆ ਕਿਸਾਨਾਂ ਦੇ ਖਿਲਾਫ ਪਿਛਲੇ ਮਹੀਨਿਆਂ ਦੇ ਦੌਰਾਨ, ਕਿ ਕੋਈ ਵੀ ਕਿਸਾਨ ਜਾਂ ਕਿਸਾਨਾਂ ਨਾਲ ਜੁੜੇ ਹੋਏ ਜਿਹੜੇ ਵਰਗ ਨੇ ਉਹ ਇਹਨਾਂ ਬੰਦਿਆਂ ਦਾ ਨਾਂ ਤੱਕ ਨਹੀਂ ਸੁਣਨਾ ਚਾਹੁੰਦੇ। ਪਰ ਇਹ ਜਿਹੜਾ ਜੀ ਸ਼ਰਾਰਤ ਦੇ ਕਰਕੇ ਕਹਿ ਲਓ ਕਿ ਥਾਂ ਥਾਂ ਦੇ ਉੱਤੇ ਕੋਸ਼ਿਸ਼ ਕਰਦੇ ਆ ਕਿ ਕਿਤੇ ਨਾ ਕਿਤੇ ਜਾ ਕੇ ਤੇ ਉੱਥੇ ਜਿਹੜਾ ਮੀਟਿੰਗ ਕੀਤੀ ਜਾਵੇ। ਪਟਿਆਲੇ ਦੇ ਵਿੱਚ ਹਰਜੀਤ ਗਰੇਵਾਲ ਨੇ ਮੀਟਿੰਗ ਕਰਨ ਆਉਣਾ ਸੀ, ਕਿਸਾਨਾਂ ਨੂੰ ਵੀ ਉਹਦਾ ਪਤਾ ਲੱਗ ਗਿਆ। ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਸੀਗੇ ਉਹ ਇੱਥੇ ਮੰਦਿਰ ਦੀ ਇੱਕ ਧਰਮਸ਼ਾਲਾ ਜਿੱਥੇ ਉਹਨਾਂ ਨੇ ਮੀਟਿੰਗ ਕਰਨੀ ਸੀ ਉੱਥੇ ਪਹੁੰਚ ਗਏ, ਔਰ ਹਰਜੀਤ ਗਰੇਵਾਲ ਨੂੰ ਕਿਤੇ ਪਹਿਲਾਂ ਜਿਹੜਾ ਪਤਾ ਲੱਗ ਗਿਆ, ਔਰ ਉਹ ਰਸਤੇ ਦੇ ਵਿੱਚੋਂ ਹੀ ਜਿਹੜਾ ਜਾਂ ਉਹਦੇ ਨੇੜੇ ਸਮਾਗਮ ਤੋਂ ਆ ਕੇ ਮੁੜ ਗਿਆ ਦੱਸੀਦਾ। ਪਰ ਉੱਥੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੋਕਲ ਇੱਥੇ ਆਗੂ ਹੈਗੇ ਨੇ, ਗੁਰਤੇਜ ਸਿੰਘ ਢਿੱਲੋਂ, ਬਲਵੰਤ ਰਾਏ ਤੇ ਹਰਿੰਦਰ ਸਿੰਘ ਕੋਹਲੀ, ਇਹਨਾਂ ਦੇ ਜਿਹੜੇ ਬੰਦੇ ਆਏ ਹੋਏ ਸੀ ਉਹਨਾਂ ਨੇ ਲਲਕਾਰੇ ਮਾਰਤੇ ਕਿਸਾਨਾਂ ਨੂੰ ਵੇਖ ਕੇ ਜੀ, ਲਲਕਾਰੇ ਮਾਰ ਕੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਨਾਅਰੇ ਲਾਤੇ। ਨਾਅਰੇ ਲੱਗਣ ਦੀ ਦੇਰ ਸੀ, ਕਿਸਾਨ ਜਿਹੜੇ ਦੀ ਉਹ ਭੜਕ ਗਏ ਤੇ ਉਹਨਾਂ ਨੇ ਫਿਰ ਜਿਹੜਾ ਜੀ ਉਹ ਇਹਨਾਂ ਲੋਕਲ ਆਗੂਆਂ ਨੂੰ ਘੇਰ ਲਿਆ। ਹਾਲਾਤ ਇਹ ਬਣ ਗਏ ਕਿ ਜੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਉੱਥੇ ਨਾ ਪਹੁੰਚ ਜਾਂਦੀ, ਪੁਲਿਸ ਇੰਨੀ ਮੁਸ਼ਤੈਦ ਨਾ ਹੁੰਦੀ, ਤਾਂ ਮਲੋਟ ਵਰਗੀ ਘਟਨਾ ਲਗਭਗ ਕੱਲ ਇੱਥੇ ਵਾਪਰ ਗਈ ਸੀ। ਜਿਹੜਾ ਗੁਰਤੇਜ ਸਿੰਘ ਢਿੱਲੋਂ ਹੈ ਉਹਨੂੰ ਭਜਾ ਕੇ ਜਿਹੜਾ ਪੁਲਿਸ ਨੇ ਆਪਣੀ ਗੱਡੀ ਦੇ ਵਿੱਚ ਬਿਠਾਇਆ, ਔਰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਉੱਥੋਂ ਜਿਹੜਾ ਉਹ ਤੇਜ਼ੀ ਦੇ ਨਾਲ ਕੱਢਿਆ। ਜਿਹੜੇ ਬਾਕੀ ਸੀਗੇ ਲੋਕਲ ਆਗੂ ਉਹਨਾਂ ਨੂੰ ਜਿਹੜਾ ਸੀਗਾ ਉਹ ਸਾਈਡ ਤੋਂ ਭਜਾ ਭਜੂ ਕੇ ਪ੍ਰਾਈਵੇਟ ਜਿਹੜੇ ਵਹੀਕਲ ਸੀ ਉਹਨਾਂ ਦੇ ਵਹੀਕਲਾਂ ਤੋਂ ਜਿਹੜਾ ਉਹ ਲੈ ਗਏ, ਔਰ ਜਿਹੜੇ ਕਿਸਾਨ ਸੀ ਉਹਨਾਂ ਨੇ ਇਹਨਾਂ ਗੱਡੀਆਂ ਦਾ ਦੂਰ ਤੱਕ ਪਿੱਛਾ ਕੀਤਾ, ਔਰ ਇਹ ਕਿਹਾ ਕਿ ਜਦੋਂ ਕਿਸਾਨਾਂ ਨੇ ਇਹ ਕਿਹਾ ਹੋਇਆ ਕਿ ਉਹ ਕਿਸੇ ਕਿਸਮ ਦੀ ਮੀਟਿੰਗ ਇਹਨਾਂ ਨੂੰ ਨਹੀਂ ਕਰਨ ਦੇਣਗੇ ਤੇ ਫਿਰ ਇਹ ਸ਼ਰਾਰਤਾਂ ਕਰਨ ਕਰਕੇ ਕਿਉਂ ਮੀਟਿੰਗਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਰੱਖ ਰਹੇ ਨੇ। ਐਕਚੁਅਲੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇਹ ਆਗੂ ਨੇ ਇਹ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤਾਂ ਕਿ ਕਿਸਾਨ ਅੰਦੋਲਨ ਨੂੰ ਉਸ ਖਰਾਬ ਹੋਏ ਮਾਹੌਲ ਦੇ ਤਹਿਤ ਬਦਨਾਮ ਜਿਹੜਾ ਉਹ ਕੀਤਾ ਜਾ ਸਕੇ। ਪਰ ਚਾਹੇ ਉਹ ਹਰਿਆਣੇ ਦੇ ਵਿੱਚ ਕਿਸਾਨ ਨੇ, ਚਾਹੇ ਉਹ ਪੰਜਾਬ ਦੇ ਵਿੱਚ ਕਿਸਾਨ ਨੇ, ਉਹ ਵੀ ਇੰਨੇ ਜਿਹੜਾ ਤੁਸੀਂ ਕਹਿ ਲਓ ਕਿ ਅਪ ਟੂ ਡੇਟ ਨੇ ਹਰੇਕ ਚੀਜ਼ ਦੇ ਵਾਸਤੇ। ਉਹਨਾਂ ਨੂੰ ਹਰ ਗੱਲ ਦਾ ਪਤਾ ਹੈ ਕਿੱਥੇ ਕੌਣ ਮੀਟਿੰਗ ਕਰਨ ਆ ਰਿਹਾ, ਤੇ ਮਿੰਟੋ ਮਿੰਟੀ ਜਿਹੜਾ ਜੀ ਉੱਥੇ ਇਕੱਠੇ ਹੋ ਕੇ ਉਹ ਮੀਟਿੰਗ ਹੋਣ ਨਹੀਂ ਦੇ ਰਹੇ, ਭਾਵੇਂ ਉਹ ਕੋਸ਼ਿਸ਼ਾਂ ਇੰਨੀ ਫੋਰਸ ਲਾ ਕੇ ਵੀ ਕਰ ਰਹੇ। ਜੀ ਜੀ, ਤੇ ਕਿਸਾਨ ਵੀ ਤੇ ਚਕੰਨੇ ਆ ਨਾ ਇਸ ਮਾਮਲੇ ਦੇ ਵਿੱਚ। ਤੇ ਅੱਗੇ ਗੱਲ ਕਰਦੇ ਆ, ਸਿੰਘੂ ਬਾਰਡਰ ਤੇ ਹਾਈਵੇ ਦੀ ਇੱਕ ਸਾਈਡ ਆ ਜਿਹੜੀ ਉਹ ਖੋਲੀ ਜਾਊਗੀ, ਖਾਲੀ ਕੀਤੀ ਜਾਊਗੀ ਐਮਰਜੈਂਸੀ ਸਰਵਿਸ ਲਈ। ਬਿਲਕੁਲ, ਇੱਕ ਤਾਂ ਜੀ ਜਿਹੜਾ ਕਿਸਾਨ ਮੋਰਚਾ ਹੈ ਇਹ ਇਹਦਾ ਵਿਸ਼ਵ ਪੱਧਰ ਦੇ ਉੱਤੇ ਚਰਚਾ ਹੋਣਾ ਨਿਰੰਤਰ ਜਾਰੀ ਹੈ। ਜਿਵੇਂ ਆਪਾਂ ਆਪਰੇਸ਼ਨ ਕਲੀਨ ਦੀ ਗੱਲ ਕੀਤੀ ਹੈ, ਵੀ ਐਡਾ ਸੌਖਾ ਤਾਂ ਨਹੀਂ ਰਹਿ ਗਿਆ ਕਿ ਉੱਥੇ ਉਹਦੇ ਉੱਤੇ ਜਿਵੇਂ ਕਿਹਾ ਜਾ ਰਿਹਾ ਕਿ ਫੌਜ ਜਿਹੜੀ ਇਹਦੀ ਉਹ ਲਿਆ ਕੇ ਤੇ ਉਥੋਂ ਉਠਾ ਦਿੱਤਾ ਜਾਊਗਾ, ਰਾਤੋਂ ਰਾਤ ਜਿਹੜੇ ਜੀ ਉਹ ਚੁੱਕ ਲਏ ਜਾਣਗੇ। ਏਦਾਂ ਦਾ ਕੁਝ ਐਡੀ ਛੇਤੀ ਤਾਂ ਨਹੀਂ ਹੋ ਸਕਦਾ। ਇਸ ਕਰਕੇ ਨਹੀਂ ਹੋ ਸਕਦਾ ਕਿ ਇਹਦਾ ਚਰਚਾ ਜਿਹੜਾ ਉਹ ਵਿਸ਼ਵ ਪੱਧਰ ਦੇ ਉੱਤੇ ਇਸ ਵੇਲੇ ਹੋ ਰਿਹਾ। ਇੱਕ ਜਿਹੜਾ ਹਿਊਮਨ ਰਾਈਟਸ ਜਸਟਿਸ ਗਰੁੱਪ ਹੈ ਉਹਨੇ ਜਨੇਵਾ ਦੇ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਇਸ ਮਸਲੇ ਨੂੰ ਉਭਾਰਿਆ, ਔਰ ਇਹ ਕਿਹਾ ਕਿ ਸਰਕਾਰ ਜਿਹੜੀ ਉਹ ਕਿਸਾਨਾਂ ਦੇ ਨਾਲ ਤੁਰੰਤ ਗੱਲਬਾਤ ਕਰੇ। ਸਵਿਟਜ਼ਰਲੈਂਡ ਦੇ ਵਿੱਚ ਜਿਹੜੇ ਉੱਥੋਂ ਦੇ ਮੈਂਬਰ ਪਾਰਲੀਮੈਂਟ ਨੇ ਨਿਕੋਲਸ ਵਾਲਡਰ, ਉਹਨੇ ਕਿਸਾਨ ਅੰਦੋਲਨ ਦੀ ਤਾਰੀਫ ਜਿਹੜੀ ਉਹ ਕੀਤੀ ਹੈ। ਇਹ ਕਿਹਾ ਕਿ ਵਿਸ਼ਵ ਭਰ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਵਾਸਤੇ ਇੱਕ ਰਾਹ ਦਸੇਰੇ ਬਣ ਰਹੇ ਨੇ ਜਿਹੜੇ ਇਹ ਭਾਰਤ ਦੇ ਕਿਸਾਨ ਨੇ। ਉਧਰ ਜਿਹੜਾ ਇਹ ਸਿੰਘੂ ਬਾਰਡਰ ਦੇ ਉੱਤੇ ਜਿੱਥੇ ਇੱਕ ਪ੍ਰਾਈਵੇਟ ਕੰਪਨੀ ਨੇ ਜਿਹੜੀ ਇਹ ਗੱਲ ਕੀਤੀ ਸੀਗੀ 2 ਦਿਨ ਪਹਿਲਾਂ, ਉਹਨਾਂ ਨੇ ਇੱਕ ਜਾਰੀ ਕੀਤੀ ਲਿਖਤ ਚਿੱਠੀ, ਕਹਿੰਦੇ ਜੀ ਜਿਹੜੇ ਕਿਸਾਨ ਨੇ ਉਹ ਸਾਨੂੰ ਉਹਨਾਂ ਦੇ ਰੋਕਣ ਕਰਕੇ ਆਕਸੀਜਨ ਜਿਹੜੀ ਆ ਉਹ ਲੇਟ ਹੋ ਰਹੀ ਹੈ। ਜਿਹੜੇ ਡਰਾਈਵਰ ਨੇ ਟਰੱਕਾਂ ਦੇ, ਉਹਨਾਂ ਨੇ ਕੈਮਰਿਆਂ ਦੇ ਮੂਹਰੇ ਆ ਕੇ ਜਿਹੜੀ ਇਹ ਗੱਲ ਕਹੀ ਕਿ ਜਦੋਂ ਅਸੀਂ ਇਹਨਾਂ ਸਰਹੱਦਾਂ ਤੋਂ ਲੰਘਦੇ ਆ, ਚਾਹੇ ਸਿੰਘੂ ਆ ਚਾਹੇ ਟਿਕਰੀ ਆ, ਤੇ ਇੱਕਦਮ ਇਹਨਾਂ ਟਰੱਕਾਂ ਨੂੰ ਵੇਖ ਕੇ ਉੱਥੇ ਜਿਹੜੇ ਵਾਲੰਟੀਅਰ ਨੇ ਕਿਸਾਨਾਂ ਦੇ ਉਹ ਐਕਟਿਵ ਹੋ ਜਾਂਦੇ ਆ। ਇੰਨੀ ਤੇਜ਼ੀ ਦੇ ਨਾਲ ਉਹ ਇਹਨਾਂ ਐਮਰਜੈਂਸੀ ਵਹੀਕਲਸ ਨੂੰ ਕੱਢਦੇ ਆ ਕਿ ਉਹ ਆਪਣੇ ਮਿੱਥੇ ਹੋਏ ਸਮੇਂ ਤੋਂ ਪਹਿਲਾਂ ਆਪਣੀ ਮੰਜ਼ਿਲ ਦੇ ਉੱਤੇ ਜਿਹੜਾ ਉਹ ਪਹੁੰਚ ਜਾਂਦੇ ਆ। ਉਹਨਾਂ ਨੇ ਗੱਲ ਕਹੀ ਕਿਸੇ ਨੂੰ ਕੋਈ ਨਹੀਂ ਰੋਕਿਆ ਜਾਂਦਾ। ਇਹ ਬਦਨਾਮ ਕਰਨ ਦੀਆਂ ਜਿਹੜੀਆਂ ਉਹ ਸਾਜ਼ਿਸ਼ਾਂ ਸੀਗੀਆਂ। ਹੁਣ ਜਿਹੜੀ ਸੋਨੀਪਤ ਹੈ, ਸੋਨੀਪਤ ਦਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਦੇ ਨਾਲ ਇੱਕ ਲੰਬੀ ਚੌੜੀ ਮੀਟਿੰਗ ਜਿਹੜੀ ਉਹ ਕੀਤੀ,
ਔਰ ਇਹਦੇ ਵਿੱਚ ਇਹ ਫੈਸਲਾ ਲਿਆ ਗਿਆ ਜੀ ਕਿ ਸਿੰਘੂ ਹੱਦ ਦੇ ਉੱਤੇ ਕਰਨਾਲ GT ਰੋਡ ਦਾ ਇੱਕ ਹਿੱਸਾ ਜਿਹਦੇ ਉੱਤੇ ਦਿੱਲੀ ਪੁਲਿਸ ਨੇ ਮਜ਼ਬੂਤ ਰੋਕਾਂ ਲਾਈਆਂ ਹੋਈਆਂ ਨੇ, ਉਹਨੂੰ ਆਕਸੀਜਨ, ਐਂਬੂਲੈਂਸ ਤੇ ਹੋਰ ਜ਼ਰੂਰੀ ਸੇਵਾਵਾਂ ਦੇ ਵਾਸਤੇ ਖੋਲਿਆ ਜਾਊਗਾ। ਡਾਕਟਰ ਦਰਸ਼ਨਪਾਲ ਹੋਰਾਂ ਨੇ ਇਹ ਗੱਲ ਕਹੀ ਕਿ ਕਿਸਾਨ ਜਿਹੜੇ ਨੇ ਉਹ ਕਰੋਨਾ ਵਿਰੁੱਧ ਹਰ ਸੰਭਵ ਤਰੀਕੇ ਦੇ ਨਾਲ ਸਹਾਇਤਾ ਕਰਨਗੇ। ਔਰ ਇਹ ਜਿਹੜੀ ਸਿੰਘੂ ਸਰਹੱਦ ਦੇ ਉੱਤੇ ਇਸ ਜਿਹੜੀ ਮੀਟਿੰਗ ਹੋਈ, ਜਿਹਦੇ ਵਿੱਚ ਸੋਨੀਪਤ ਦਾ ਪ੍ਰਸ਼ਾਸਨ, ਪੁਲਿਸ ਅਧਿਕਾਰੀ ਤੇ ਬਾਕੀ ਜਿਹੜੇ ਉਹ ਹਾਜ਼ਰ ਸੀਗੇ। ਇਹ ਗੱਲ ਜਿਹੜੀ ਕਹੀ ਗਈ ਕਿ ਕਿਸਾਨਾਂ ਨੇ ਇਹ ਕਿਹਾ ਕਿ ਅਸੀਂ ਰੋਕੀਆਂ ਹੀ ਨਹੀਂ ਜਿਹੜੀਆਂ ਸੜਕਾਂ ਦੇ ਉੱਤੇ ਰੋਕਾਂ ਜਿਹੜੀਆਂ ਲਾਈਆਂ ਨੇ, ਟੋਏ ਪੱਟੇ ਆ, ਕੰਧਾਂ ਖੜੀਆਂ ਕੀਤੀਆਂ ਨੇ, ਤਿੱਖੀਆਂ ਜਿਹੜੀਆਂ ਕਿੱਲਾਂ ਨੋਕਦਾਰ ਲਾਈਆਂ ਹੋਈਆਂ ਨੇ, ਕੰਡੇਦਾਰ ਤਾਰਾਂ ਲਾਈਆਂ ਨੇ, ਵੱਡੇ ਵੱਡੇ ਵਹੀਕਲ ਖੜੇ ਕੀਤੇ ਆ, ਉਹ ਤਾਂ ਪੁਲਿਸ ਨੇ ਖੜੇ ਕੀਤੇ ਦਿੱਲੀ ਦੀ। ਕਿਸਾਨਾਂ ਨੇ ਇਹ ਗੱਲ ਕਹੀ ਕਿ ਉਹ ਇਸ ਇੱਕ ਸਾਈਡ ਦੇ ਰਸਤੇ ਨੂੰ ਖੋਲਣਗੇ, ਪਰ ਉਸ ਖੁੱਲੇ ਹੋਏ ਰਸਤੇ ਦੇ ਵਿੱਚ ਸਿਰਫ ਆਕਸੀਜਨ ਦੇ ਟਰੱਕ, ਐਂਬੂਲੈਂਸ ਤੇ ਜਿਹੜਾ ਬਾਕੀ ਸਮਾਨ ਹੈ ਦਵਾਈਆਂ ਵਗੈਰਾ ਦਾ, ਉਹਦੇ ਵਾਸਤੇ ਇਹ ਰਾਹ ਜਿਹੜਾ ਉਹ ਖੁੱਲਾ ਰਹੂਗਾ। ਹੁਣ ਜਿਹੜੀ ਸਥਿਤੀ ਹੈ ਨਾ ਦੀ ਉਹ ਬਣ ਗਈ ਉਹ ਜਿਹੜੇ ਪ੍ਰਸ਼ਾਸਨ ਦੇ ਵਾਸਤੇ ਔਰ ਦਿੱਲੀ ਪੁਲਿਸ ਦੇ ਵਾਸਤੇ ਅਜੀਬ ਸਥਿਤੀ ਬਣ ਗਈ। ਉਹ ਇਸ ਤਰ੍ਹਾਂ ਜਿਹੜੀ ਜੀ ਉਹ ਬਣ ਗਈ ਕਿ ਸੜਕ ਦੇ ਉੱਤੇ ਰੋਕਾਂ ਉਹਨਾਂ ਨੇ ਲਾਈਆਂ ਨੇ। ਅੱਜ ਕਿਸਾਨਾਂ ਨੇ ਇਹ ਗੱਲ ਕੱਲ ਜਿਹੜੀ ਜੀ ਕਹੀ ਕਿ ਰਾਤੋਂ ਰਾਤ ਅਸੀਂ ਇਹਨੂੰ ਖੋਲ ਦਿਆਂਗੇ ਇੱਕ ਜਿਹੜੀ ਉਹ ਸਾਈਡ ਨੂੰ। ਹੁਣ ਅੱਗੋਂ ਪੱਟੀਆਂ ਸੜਕਾਂ ਖੜੀਆਂ ਕੀਤੀਆਂ ਕੰਧਾਂ ਜਿਹੜੀਆਂ ਨੇ ਉਹ ਹਟਾਉਣੀਆਂ ਪੈ ਜਾਣਗੀਆਂ ਇੱਥੇ ਪ੍ਰਸ਼ਾਸਨ ਨੂੰ। ਜਦੋਂ ਉਹ ਹਟਾਉਣਗੇ ਤੇ ਅਸਲੀਅਤ ਫੇਰ ਜਿਹੜੀ ਜੀ ਉਹ ਸਾਹਮਣੇ ਆ ਜਾਣੀ ਹੈ ਕਿ ਰੋਕੀਆਂ ਕਿਹਨੇ ਸੀਗੀਆਂ। ਹਾਂ, ਬਦਨਾਮ ਕਰਨ ਦੇ ਵਾਸਤੇ ਕੁਝ ਵੀ ਜਿਹੜਾ ਜੀ ਉਹ ਜ਼ਰੂਰ ਕਰੀ ਜਾ ਰਹੇ ਨੇ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਜਿੱਥੇ ਬੇਸ਼ਰਮੀ ਹੋਵੇ। ਤਾਂ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਕਿਸਾਨਾਂ ਦੇ ਗੁੱਸੇ ਤੋਂ ਡਰਦੇ ਪੰਜਾਬ ਦੇ ਮੰਤਰੀ, ਸੰਤਰੀ, ਵਿਧਾਇਕ ਜਿੰਨੇ ਵੀ ਆ ਉਹ ਮੰਡੀਆਂ ਦੇ ਲਾਗੇ ਨਹੀਂ ਜਾ ਰਹੇ। ਤਾਂ ਬੜੀ ਵੱਡੀ ਮੁਸ਼ਕਲ ਇਸ ਵੇਲੇ ਕਿਸਾਨਾਂ ਦੇ ਵਾਸਤੇ ਖੜੀ ਹੈ ਜੀ ਮੰਡੀਆਂ 'ਚ, ਕਿਉਂਕਿ ਕਣਕ ਮੰਡੀਆਂ 'ਚ ਪਈ ਹੈ, ਬਾਰਦਾਨਾ ਹੈ ਨੀਗਾ ਜੀ। ਅਰੇ ਰਾਤ ਦਾ ਮੀਂਹ ਪੈ ਰਿਹਾ ਜੀ, ਫਿਰ ਵਾਢੀ ਜਿੰਨੀ ਕੁ ਹੈ ਉਹ ਫੇਰ ਰੁਕ ਜਾਣੀ ਆ। ਹਾਲਾਂਕਿ ਕਾਫੀ ਹੱਦ ਤੱਕ ਜਿਹੜੀ ਆ ਉਹ ਕਣਕ ਕੱਟੀ ਜਾ ਚੁੱਕੀ ਹੈ, ਪਰ ਇਹ ਮੀਂਹ ਪੈਣ ਦੇ ਨਾਲ ਇੱਕ ਤਾਂ ਕਣਕ ਵਿਚ ਜਾਂਦੀ ਹੈ, ਗਿੱਲਾ ਹੋ ਜਾਂਦਾ, ਵੱਡੇ ਵਹੀਕਲ ਨੇ ਜਿਹੜੀ ਕੰਬਾਈਨ ਹੈ ਉਹ ਖੁੱਭਣ ਲੱਗ ਜਾਂਦੀ ਹੈ, ਉਹਦੇ ਕਰਕੇ 3-4 ਦਿਨ ਫੇਰ ਅਟਕ ਜਾਣੀ। ਮੰਡੀਆਂ ਦੇ ਵਿੱਚ ਜਿਹੜੀ ਪਈ ਕਣਕ ਹੈ ਉਹ ਵੀ ਗਿੱਲੀ ਹੋ ਜਾਣੀ ਹੈ। ਸਰਕਾਰ, ਪੰਜਾਬ ਸਰਕਾਰ ਦੇ ਇੰਨਾ ਜਿਹੜਾ ਜੀ ਐਤਕੀ ਮੰਦਾ ਹਾਲ ਹੈ ਕਿ ਬਾਰਦਾਨਾ ਕਿਤੇ ਹੈ ਹੀ ਨਹੀਂਗਾ। ਕਣਕ ਦੇ ਨਾਲ ਮੰਡੀਆਂ ਨੱਕੋ ਨੱਕ ਭਰ ਗਈਆਂ ਨੇ, ਮੰਡੀਆਂ ਤੋਂ ਬਾਹਰ ਤੱਕ ਕਣਕ ਜਿਹੜੀ ਆ ਉਹ ਵਿਛੀ ਪਈ ਆ। ਥਾਂ ਥਾਂ ਦੇ ਉੱਤੇ ਜਿਹੜੇ ਕਿਸਾਨ ਨੇ ਉਹ ਧਰਨੇ, ਰੋਸ ਮੁਜ਼ਾਹਰੇ ਕਰ ਰਹੇ ਆ ਬਾਰਦਾਨੇ ਨੂੰ ਲੈ ਕੇ। ਥਾਂ ਥਾਂ ਦੇ ਉੱਤੇ ਜਿਹੜਾ ਉਹ ਸੜਕਾਂ ਰੋਕ ਰਹੇ ਆ। ਕਣਕ ਦੀ ਤੇਜ਼ੀ ਦੇ ਨਾਲ ਹੋਈ ਵਾਢੀ ਨੇ ਪੰਜਾਬ ਸਰਕਾਰ ਦੀਆਂ ਗਿਣਤੀਆਂ ਫੇਲ ਕਰਤੀਆਂ ਨੇ। ਬਾਰਦਾਨੇ ਦੇ ਢੁਕਵੇਂ ਪ੍ਰਬੰਧ ਕਰਨ ਦੇ ਵਿੱਚ ਪੰਜਾਬ ਸਰਕਾਰ ਮੁਕੰਮਲ ਰੂਪ ਦੇ ਵਿੱਚ ਫੇਲ ਹੋ ਗਈ ਹੈ। ਪੰਜਾਬ ਦੀਆਂ ਮੰਡੀਆਂ ਦੇ ਵਿੱਚ 66.44 ਲੱਖ ਮੀਟ੍ਰਿਕ ਟਨ ਕਣਕ ਜਿਹੜੀ ਉਹਦੀ ਖਰੀਦ ਹੋ ਚੁੱਕੀ ਹੈ। ਮੰਡੀਆਂ ਚੋਂ ਸਿਰਫ 38% ਖਰੀਦ ਕੀਤੀ ਫਸਲ ਜਿਹੜੀ ਉਹ ਚੁੱਕੀ ਗਈ ਆ। ਬਹੁਤੇ ਡਿਸਟ੍ਰਿਕਟ ਦੇ ਵਿੱਚ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਵੀ ਕਿਸਾਨਾਂ ਦੇ ਘਰਾਓ ਦੇ ਡਰ ਕਰਕੇ ਮੰਡੀਆਂ ਤੋਂ ਦੂਰ ਨੇ। ਹਾਕਮ ਧਿਰ ਦਾ ਕੋਈ ਵਿਧਾਇਕ ਮੰਡੀਆਂ ਦੇ ਵਿੱਚ ਨਜ਼ਰ ਨਹੀਂ ਆਉਂਦਾ ਔਰ ਉਹ ਡਰਦੇ ਨੇ ਜਿਹੜਾ ਉਹ ਕਿਸਾਨਾਂ ਤੋਂ। ਜਿਹੜੇ ਭਾਜਪਾ ਵਾਲੇ ਨੇ ਉਹ ਤਾਂ ਉਹਨਾਂ ਦੇ ਤਾਂ ਆਗੂ ਹੀ ਜਿਹੜੇ ਉਹ ਗਾਇਬ ਨੇ ਔਰ ਜਿਹੜੇ ਕਿਸਾਨ ਨੇ ਉਹਨਾਂ ਨੇ ਥਾਂ ਥਾਂ ਦੇ ਉੱਤੇ ਜਿਹੜੇ ਅਫਸਰ ਨੇ ਉਹ ਜੇ ਕਿਤੇ ਆਉਂਦਾ ਤਾਂ ਉਹਨਾਂ ਦਾ ਉਹ ਘਰਾਓ ਕਰਦੇ ਆ। ਪੰਜਾਬ ਸਰਕਾਰ ਦੇ ਵੱਲੋਂ ਆੜਤੀਆਂ ਨੂੰ ਪੁਰਾਣਾ ਬਾਰਦਾਨਾ ਵਰਤਣ ਲਈ ਕਿਹਾ ਗਿਆ, ਪਰ ਆੜਤੀਏ ਫੰਡ ਨਾ ਮਿਲਣ ਕਰਕੇ ਪੁਰਾਣੇ ਬਾਰਦਾਨਾ ਖਰਚ ਕਰਨ ਤੋਂ ਗੁਰੇਜ਼ ਕਰ ਰਹੇ ਆ। ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ 50 ਤੋਂ 60% ਬਾਰਦਾਨੇ ਦੀ ਜਿਹੜੀ ਉਹ ਕਮੀ ਹੈ। ਜਿਹੜੀ FCI ਹੈ ਉਹਦੇ ਕੋਲੇ 50% ਬਾਰਦਾਨਾ ਹੈ। FCI ਪੰਜਾਬ ਦੇ ਵਿੱਚ ਫਸਲ ਦੀ ਘੱਟ ਖਰੀਦ ਕਰ ਰਹੀ ਹੈ, ਜਦੋਂ ਕਿ ਹਰਿਆਣਾ ਦੇ ਵਿੱਚ FCI ਨੇ 20 ਅਪ੍ਰੈਲ ਤੱਕ 3.41 ਲੱਖ ਮੀਟ੍ਰਿਕ ਟਨ ਫਸਲ ਜਿਹੜੀ ਉਹ ਖਰੀਦ ਲਈ ਹੈ। ਪੰਜਾਬ 'ਚ ਜਿਹੜੀ FCI ਦੇ ਕੋਲੇ ਮੰਡੀਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਸਮੱਸਿਆ ਆ ਰਹੀ ਹੈ। ਪੰਜਾਬ ਮੰਡੀ ਬੋਰਡ ਦੇ ਕੋਲੇ ਮੰਡੀਆਂ 'ਚੋਂ 650 ਤੋਂ ਉੱਪਰ ਸ਼ਿਕਾਇਤਾਂ ਪਹੁੰਚ ਚੁੱਕੀਆਂ ਹੋਈਆਂ ਨੇ। ਸਾਰੇ ਜਗ੍ਹਾ ਦੇ ਉੱਤੇ ਬਾਰਦਾਨੇ ਦੀ ਜਿਹੜੀ ਉਹ ਕਮੀ ਹੈ। ਬਠਿੰਡਾ ਡਿਸਟ੍ਰਿਕਟ ਦੇ ਵਿੱਚ ਬਠਿੰਡਾ ਬਾਦਲ ਸੜਕ ਦੇ ਉੱਤੇ ਪਿੰਡ ਨਰੂਆਣਾ ਦੇ ਕਿਸਾਨਾਂ ਨੇ ਸੜਕ ਜਿਹੜੀ ਉਹ ਜਾਮ ਕਰ ਲਈ। ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦਾ ਕਿਸਾਨ ਹਤੈਸ਼ੀ ਚਿਹਰਾ ਜਿਹੜਾ ਉਹ ਨੰਗਾ ਹੋ ਗਿਆ ਔਰ ਜਿਹੜੇ ਇਹ ਕਿਸਾਨ ਨੇ ਉਹ ਰੋਜ਼ ਸੜਕਾਂ ਦੇ ਉੱਤੇ ਸੰਘਰਸ਼ ਕਰ ਰਹੇ ਨੇ, ਪਰ ਜਿਹੜੇ ਮੰਤਰੀ ਨੇ ਉਹ ਗੱਲਾਂ ਕਰਨ ਨੂੰ ਜਿੰਨੀਆਂ ਮਰਜ਼ੀ ਜਿਹੜਾ ਜੀ ਉਹ ਕਰੀ ਜਾਣ, ਪਰ ਇਸ ਵੇਲੇ ਉਹ ਕਿਸਾਨਾਂ ਦੀ ਬਾਹ ਫੜਨ ਦੇ ਵਾਸਤੇ ਜਿਹੜਾ ਜੀ ਉਹ ਨਹੀਂ ਆ ਰਹੇ। ਡਰਦੇ ਮੰਡੀਆਂ ਵੱਲ ਨੂੰ ਨਹੀਂ ਜਾਂਦੇ ਵੀ ਜਿਹੜਾ ਗਿਆ ਉਹਨੂੰ ਘੇਰ ਲੈਣਾ ਕਿਸਾਨਾਂ ਨੇ।
ਹਾਂ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂਗਾ, ਸਾਰਿਆਂ ਨੂੰ ਫੜਨਗੇ ਉਹ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਤਰ੍ਹਾਂ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।